ਇਸ ਵੇਲੇ ਹੈਗਾ ਬਹੁਤ ਜਿਹੜੀ ਚੀਜ਼ ਹੈ ਉਹ ਪ੍ਰੋਬਲਮ 'ਚ ਆਈ ਹੋਈ ਹੈ ਕਿ ਜਿਹੜਾ ਸਮੋਕ ਚੈੱਕ ਦਾ ਪ੍ਰੋਗਰਾਮ ਹੈਗਾ ਉਹਦੇ ਤੇ ਬਹੁਤ ਜ਼ਿਆਦਾ ਕੁਐਸਚਨਸ ਉੱਠ ਰਹੇ ਹੈਗੇ, ਬਹੁਤ ਸਾਨੂੰ ਕਾਲਸ ਮੈਸੇजेस ਆਉਂਦੇ ਹੈਗੇ ਆ ਕਿ ਮੇਰੀ ਕਦੋਂ ਡਿਊ ਹੈਗੀ ਆ, ਮੇਰੀ ਕਿਸ ਤਰ੍ਹਾਂ ਚੱਲ ਰਿਹਾ ਹੈਗਾ, ਕਦੋਂ ਕਰਨੀ ਪਊ। ਦੇਖੋ ਤੁਸੀਂ CTC ਪ੍ਰੋਗਰਾਮ ਦੇ ਵਿੱਚ ਆਪਣਾ ਟਰੱਕ ਜਿਹੜਾ ਉਹ ਸਬਮਿਟ ਕਰਾਇਆ, ਤੁਸੀਂ CTC ਪ੍ਰੋਗਰਾਮ 'ਚ $30 ਦੇ ਕੇ ਆਪਣਾ ਟਰੱਕ ਜਿਹੜਾ ਆ ਉਹਨੂੰ ਐਡ ਕੀਤਾ ਜਾਂ ਆਪਣੀ ਫਲੀਟ ਨੂੰ ਐਡ ਕੀਤਾ। ਹੁਣ ਤੁਹਾਡਾ ਪਹਿਲਾ ਫਰਜ਼ ਬਣਦਾ CTC ਪ੍ਰੋਗਰਾਮ ਦੇ ਜਿਹੜਾ CTC ਦਾ ਪੋਰਟਲ ਆ ਉੱਥੇ ਜਾ ਕੇ ਲੌਗਇਨ ਕਰੋ, ਆਪਣੇ ਟਰੱਕ ਦਾ ਜਿਹੜੀ ਡਿਊ ਡੇਟ ਆ ਉਹ ਚੈੱਕ ਕਰੋ। ਹੁਣ ਰਾਜਕਰਨ ਮੈਨੂੰ ਇੱਕ ਮੈਸੇਜ ਆ ਰਿਹਾ ਸੀਗਾ ਪਿਛਲੇ ਵੀਕ ਦੇ ਵਿੱਚ ਕਿ ਮੈਂ ਬਾਹਰਲੀ ਸਟੇਟ 'ਚ ਹੈਗੇ ਆ ਤੇ ਮੇਰਾ 31 ਤਰੀਕ ਨੂੰ ਐਕਸਪਾਇਰ ਹੋ ਜਾਣਾ, ਉਸ ਤੋਂ ਪਹਿਲਾਂ ਮੇਰੇ ਕੋਲ ਵਾਪਸ ਨਹੀਂ ਆ ਹੋਣਾ ਤੇ ਮੈਂ ਕੀ ਬਾਹਰੋਂ ਕਰਵਾ ਸਕਦਾ। ਏਦਾਂ ਦੀ ਗਲਤੀਆਂ ਨਾ ਕਰੋ। ਅਸੀਂ ਬੜੇ ਚਿਰ ਤੋਂ ਇਹ ਚੀਜ਼ਾਂ ਕਹਿੰਦੇ ਆ ਰਹੇ ਹਾਂ। ਤੁਹਾਨੂੰ ਕੋਈ ਚਿੱਠੀ, ਕੋਈ ਪੱਤਰ ਜਾਂ ਤੁਹਾਨੂੰ ਕੋਈ ਈਮੇਲ, ਤੁਹਾਨੂੰ ਹਰ ਵੇਲੇ ਕਿਉਂ ਇਹ ਚੀਜ਼ ਚਾਹੀਦੀ ਹੈ ਕਿ ਤੁਹਾਨੂੰ ਕੋਈ ਆਣ ਕੇ ਦੱਸੇ ਵੀ ਤੁਹਾਡੀ ਆਹ ਚੀਜ਼ ਰਹਿੰਦੀ ਹੈ। ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਲਾਸਟ ਈਅਰ $30 ਦੇ ਕੇ ਇੱਕ ਪੋਰਟਲ ਦੇ ਵਿੱਚ ਮੈਂਬਰਸ਼ਿਪ ਲਈ ਆ। ਉਹ ਪੋਰਟਲ ਦੇ ਵਿੱਚ ਜਾਓ, ਆਪਣਾ ਟਰੱਕ ਨੂੰ ਦੇਖੋ, ਟਰੱਕ ਦੀ ਤੁਹਾਡੀ ਕਦੋਂ ਐਕਸਪੀਰੇਸ਼ਨ ਡੇਟ ਹੈਗੀ ਆ, ਉੱਤੇ ਲਿਖਿਆ ਹੈਗਾ, ਉੱਤੇ ਸਰਟੀਫਿਕੇਟ ਹੈਗਾ, ਉਹਦੇ ਉੱਤੇ ਐਕਸਪੀਰੇਸ਼ਨ ਡੇਟ ਲਿਖੀ ਹੈਗੀ ਆ। ਐਕਸਪੀਰੇਸ਼ਨ ਡੇਟ ਜਿਹੜੀ ਆ ਉਹ ਤੋਂ 90 ਡੇਜ਼ ਪਹਿਲਾਂ ਤਾਂ ਤੁਸੀਂ ਆਪਣਾ ਵਿਦਿਨ 90 ਡੇਜ਼ ਪਹਿਲਾਂ ਤੁਸੀਂ ਆਪਣਾ ਸਮੋਕ ਚੈੱਕ ਕਰਵਾ ਸਕਦੇ ਆ। ਜਦੋਂ ਵੀ ਤੁਸੀਂ ਸਮੋਕ ਚੈੱਕ ਕਰਵਾਉਣੇ ਆ ਉਸ ਤੋਂ ਅਗਲੇ 6 ਮਹੀਨੇ ਬਾਅਦ ਤੁਹਾਡਾ ਫਿਰ ਜਿਹੜਾ ਸਮੋਕ ਚੈੱਕ ਹੁੰਦਾ ਹੈ। ਸੋ ਪਲੀਜ਼ ਕਈ ਬੰਦਿਆਂ ਦੀਆਂ ਜਿਹੜੀਆਂ ਇਸ ਵੇਲੇ ਕਈ ਫਲੀਟਾਂ ਦੀਆਂ ਜਾਂ ਕਈ ਟਰੱਕਾਂ ਦੀਆਂ ਇਸ ਵੇਲੇ ਪਲੇਟਾਂ ਵੀ ਰੁਕ ਜਾਂਦੀਆਂ ਕਿਉਂਕਿ ਉਹ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਸੋ ਪਲੀਜ਼ ਇਸ ਚੀਜ਼ ਨੂੰ ਬਿਲਕੁਲ ਧਿਆਨ ਦਿਓ। ਜੇ ਤੁਸੀਂ ਟਰੱਕ ਕੈਲੀਫੋਰਨੀਆ ਦੇ ਵਿੱਚ ਰਜਿਸਟਰ ਕੀਤਾ ਆ, ਤੁਹਾਡੇ ਟਰੱਕ ਦੀਆਂ ਕੈਲੀਫੋਰਨੀਆ ਦੀਆਂ ਪਲੇਟਸ ਹੈਗੀਆਂ, ਕੈਲੀਫੋਰਨੀਆ ਦਾ ਬੇਸਡ ਹੈਗਾ, ਤੁਹਾਨੂੰ ਸਮੋਕ ਚੈੱਕ ਪ੍ਰੋਗਰਾਮ ਜਿਹੜਾ 110% ਰਿਕੁਆਇਰਡ ਹੈਗਾ, ਨੋ ਮੈਟਰ ਤੁਹਾਡਾ ਟਰੱਕ ਕਿੱਡਾ ਪੁਰਾਣਾ ਤੇ ਕਿੱਡਾ ਨਵਾਂ। ਜੇ ਤੁਸੀਂ ਆਊਟ ਆਫ ਸਟੇਟ ਰਜਿਸਟਰ ਹੈਗੇ ਆ ਔਰ ਆਊਟ ਆਫ ਸਟੇਟ ਤੋਂ ਤੁਸੀਂ ਵਾਪਸ ਕੈਲੀਫੋਰਨੀਆ ਆ ਰਹੇ ਆ, ਕੈਲੀਫੋਰਨੀਆ ਨੂੰ ਟੱਚ ਕਰਦੇ ਆ, ਕੈਲੀਫੋਰਨੀਆ ਚੋਂ ਪਿਕਅਪ ਕਰਦੇ ਆ, ਡ੍ਰੌਪ ਕਰਦੇ ਆ, ਤੁਹਾਨੂੰ ਸਟਿਲ ਸਮੋਕ ਚੈੱਕ ਕਰਵਾਉਣ ਦੀ ਲੋੜ ਆ। ਸੋ ਇਹਦੇ ਵਿੱਚ ਦੋ ਰਾਏ ਨਹੀਂ ਹੋਣੀ ਚਾਹੀਦੀ। ਸਿਰਫ ਤੇ ਸਿਰਫ ਜੇ ਤੁਸੀਂ ਕੈਲੀਫੋਰਨੀਆ ਤੋਂ ਬਾਹਰ ਦੇ ਕੈਰੀਅਰ ਹੈਗੇ ਆ, ਮੰਨ ਲਓ ਕਿ ਤੁਸੀਂ ਇੰਡੀਅਨਾਪੋਲਿਸ ਦੇ ਕੈਰੀਅਰ ਹੈਗੇ ਆ, ਉੱਥੋਂ ਦੀ ਤੁਹਾਡੀ ਕੰਪਨੀ ਆ, ਉੱਥੋਂ ਦੀਆਂ ਪਲੇਟਾਂ ਉੱਥੋਂ ਦਾ, ਔਰ ਤੁਸੀਂ ਕਦੀ ਕੈਲੀਫੋਰਨੀਆ ਨਹੀਂ ਆਉਂਦੇ ਜਾਂ ਕੈਲੀਫੋਰਨੀਆ ਤੋਂ ਫਰੇਟ ਚੱਕਦੇ ਲਾਉਂਦੇ ਨਹੀਂ ਗੇ, ਤੁਹਾਨੂੰ ਸਮੋਕ ਚੈੱਕ ਕਰਵਾਉਣ ਦੀ ਲੋੜ ਨਹੀਂ ਗੀ। ਪਰ ਜੇ ਤੁਸੀਂ ਇੱਥੇ ਆਉਣੇ ਆ, ਇੱਥੋਂ ਦਾ ਲੋਡ ਚੱਕਦੇ ਆ ਜਾਂ ਡ੍ਰੌਪ ਕਰਦੇ ਆ, ਜਿਹੜੇ ਮਰਜ਼ੀ ਸਟੇਟ ਦੇ ਕੈਰੀਅਰ ਤੁਸੀਂ ਹੈਗੇ, ਤੁਹਾਨੂੰ ਸਮੋਕ ਚੈੱਕ ਦੀ ਲੋੜ ਹੈਗੀ ਆ। ਔਰ ਆਪਣੇ ਪੋਰਟਲ ਦੇ ਵਿੱਚ ਲੌਗਇਨ ਕਰਕੇ ਜਾ ਕੇ ਆਪਣਾ ਪੋਰਟਲ ਦੇ ਵਿੱਚ ਆਪਣਾ ਸਰਟੀਫਿਕੇਟ ਦੇਖੋ, ਉਹਦੇ ਉੱਤੇ ਕਲੀਅਰ ਐਕਸਪੀਰੇਸ਼ਨ ਡੇਟ ਦਿੱਤੀ ਆ, ਉਹਦੇ ਤੇ ਦੇਖੋ, ਧਿਆਨ ਦਿਓ। ਆਪ ਇਸ ਚੀਜ਼ ਵੱਲ ਧਿਆਨ ਦਿਓ, ਨਾ ਕਿ ਇਹ ਸਮਝੋ ਕਿ ਗਵਰਨਮੈਂਟ ਸਾਨੂੰ ਈਮੇਲ ਕਰੂਗੀ, ਚਿੱਠੀ। ਹਮੇਸ਼ਾ ਇਹ ਗੱਲ ਹੋ ਜਾਂਦੀ ਆ, ਮੈਨੂੰ ਤਾਂ ਕੋਈ ਚਿੱਠੀ ਨਹੀਂ ਆਈ, ਮੈਨੂੰ ਤਾਂ ਕੋਈ ਈਮੇਲ ਨਹੀਂ ਆਈ। It's not their responsibility, it's your responsibility to keep yourself compliant. ਸੋ ਮਤਲਬ ਇਹ ਆ ਵੀ ਬਿਲਕੁਲ ਤੁਹਾਡਾ ਕੁਐਸਚਨ ਵੀ ਹੈਗਾ ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਲਾਈਵ ਪ੍ਰੋਗਰਾਮ ਚੱਲ ਰਿਹਾ ਅਪਡੇਟ ਟਰੱਕਿੰਗ ਦਾ 408-272-5200 4082725200 ਤੇ ਸੋ ਬੇਸਿਕਲੀ ਮਤਲਬ ਇਹ ਆ, ਮੁੱਕਦੀ ਗੱਲ ਆ, ਕੈਲੀਫੋਰਨੀਆ ਚਾਹੁੰਦੇ ਆ, ਕੈਲੀਫੋਰਨੀਆ ਦੇ ਵਿੱਚ ਤਾਂ ਫਿਰ ਉਹ ਤੁਹਾਨੂੰ ਸਮੋਕ ਕਰਾਉਣਾ ਹੀ ਪੈਣਾ ਆ। ਉਹ CTS ਕਿ CTC ਕੀ ਸੀਗਾ ਜੀ ਉਦੋਂ? CTC ਕਲੀਨ ਟਰੱਕ ਚੈੱਕ ਪ੍ਰੋਗਰਾਮ ਜਾਂ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਉਹਦੇ ਵਿੱਚ ਤੁਹਾਨੂੰ ਕਰਨਾ ਹੀ ਪੈਣਾ ਆ। ਲੋਡ ਤੁਸੀਂ ਚਾਹੇ ਛੋਟਾ ਚੱਕਣ ਆਉਂਦੇ ਆ ਤੇ ਚਾਹੇ ਵੱਡਾ ਚੱਕਣ ਆਉਂਦੇ, ਜੇ ਕੈਲੀਫੋਰਨੀਆ 'ਚ ਦਾਖਲ ਹੁੰਦੇ ਆ, ਤੁਹਾਡਾ ਕੰਮ ਇੱਥੇ ਚੱਲਦਾ ਆ, ਆਉਣਾ ਜਾਣਾ ਤੁਹਾਡਾ ਲੱਗਾ ਆ, ਤਾਂ ਉਹ ਕਰਨਾ ਹੀ ਆ। ਓਬਵੀਅਸਲੀ ਜਿਹੜੀ ਇੱਥੇ ਦੀਆਂ ਕੰਪਨੀਆਂ ਉਹਨਾਂ ਨੂੰ ਤਾਂ ਫਿਰ ਕਰਨਾ ਹੀ ਕਰਨਾ ਜਿਹੜਾ ਉਹ ਹੈਗਾ ਆ। ਸੋ ਇਹਦੀ ਹੁਣ ਹਰ ਵਾਰੀ ਜਿਹੜੀ ਰਜਿਸਟ੍ਰੇਸ਼ਨ ਡਿਊ ਤੋਂ ਕਿੰਨੇ ਚਿਰ ਪਹਿਲਾਂ, ਇਹ 30 ਦਿਨ ਪਹਿਲਾਂ ਆ ਜਾਂ 90 ਦਿਨ ਪਹਿਲਾਂ ਹੁੰਦਾ ਆ? ਕਿੰਨੇ ਦਿਨ ਪਹਿਲਾਂ ਇਹ ਕਰਵਾ ਲੈਣਾ ਚਾਹੀਦਾ? ਰਾਜਕਰਨ ਜਿਹੜੀ ਰਜਿਸਟ੍ਰੇਸ਼ਨ ਹੈਗੀ, ਜਦੋਂ ਤੁਸੀਂ ਆਪਣੇ ਪੋਰਟਲ 'ਚ ਲੌਗਇਨ ਕਰਦੇ ਆ, ਤੁਹਾਡੀ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੇ ਟਰੱਕ ਜਿਹੜੇ ਆ, ਜੇ ਇੱਕ ਟਰੱਕ ਆ ਤੇ ਜਾਂ 10 ਟਰੱਕ ਆ, 100 ਟਰੱਕ ਆ, ਉੱਥੇ ਲਿਸਟ ਬਣੀ ਹੋਈ ਹੈ ਸਾਰੇ ਟਰੱਕਾਂ ਦੀ। ਹਰ ਇੱਕ ਟਰੱਕ ਦਾ ਜਿਹੜਾ ਆ ਉੱਥੇ ਡੀਟੇਲ ਦਿੱਤੀ ਗਈ ਆ, ਕਦੋਂ ਉਹਦਾ ਸਰਟੀਫਿਕੇਟ ਡਿਊ ਹੈਗਾ, ਕਦੋਂ ਉਹਦੀ ਐਕਸਪੀਰੇਸ਼ਨ ਹੈਗੀ ਆ, ਉਹ ਸਾਰਾ ਕੁਝ ਉੱਥੇ ਦਿੱਤਾ ਹੋਇਆ। ਜਸਟ ਸਿਰਫ ਤੁਹਾਨੂੰ ਉੱਥੇ ਲੌਗਇਨ ਕਰਕੇ ਉਹਨੂੰ ਦੇਖਣ ਦੀ, ਸਮਝਣ ਦੀ ਲੋੜ ਹੈਗੀ ਆ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਵੀ ਟਰੱਕ ਲਾਸਟ ਈਅਰ ਰਜਿਸਟਰ ਕੀਤੇ ਸੀ, ਜਿਹੜਾ $30 ਦਾ ਉਹਦਾ ਸੀਗਾ, ਇਸ ਵਾਰੀ ਉਹ ਜਿਹੜੀ ਉਹਨਾਂ ਦੀ ਜਿਹੜੀ ਰਜਿਸਟਰੇਸ਼ਨ ਫੀਸ ਆ ਉਹ ਵੱਧ ਕੇ $31.60 ਦੇ ਕਰੀਬ ਹੋ ਗਈ ਆ। ਸੋ ਐਵਰੀ ਈਅਰ 10% ਜਿਹੜੀ ਹੈ ਵਧਣੀ ਹੈਗੀ ਆ। ਸੋ ਪਲੀਜ਼ ਜੇ ਤੁਸੀਂ ਟਰੱਕ ਜਿਹੜਾ CTC ਪ੍ਰੋਗਰਾਮ ਦੇ ਵਿੱਚ ਹੈਗਾ, ਜਿਹੜੀ CTC ਦੀ ਰਜਿਸਟ੍ਰੇਸ਼ਨ ਹੈਗੀ ਆ,
ਤੇ ਕਾਰ ਦੀ ਰਜਿਸਟ੍ਰੇਸ਼ਨ ਹੈਗੀ ਆ, ਇਹ 2 ਡਿਫਰੈਂਟ ਪ੍ਰੋਗਰਾਮ ਹੈਗੇ ਆ। ਠੀਕ ਹੈ, ਕਾਰ ਦੀ ਰਜਿਸਟ੍ਰੇਸ਼ਨ ਡਿਫਰੈਂਟ ਹੈਗੀ ਆ, CTC ਪ੍ਰੋਗਰਾਮ ਦੀ ਡਿਫਰੈਂਟ ਹੈਗੀ, ਸੋ ਕਰਨੀਆਂ ਦੋਨੋਂ ਹੀ ਆ। ਠੀਕ ਹੈ ਜੀ, ਦੋਨੇ ਕਰਨੀਆਂ ਪੈਣੀਆਂ। ਜੀ। ਸੋ ਕਾਲ ਕਰਨ ਦੇ ਲਈ ਨੰਬਰ 408 272 5200। ਆਪਣੇ ਨਾਲ ਜੁੜੇ ਨੇ ਵਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਕਿੰਨਾ ਜਣਿਆਂ ਨੂੰ ਜੀ। ਮੈਂ ਤੁਹਾਨੂੰ ਇਹੀ ਕਨਫਰਮ ਕਰਨਾ ਆ, ਮੇਰਾ ਕੋਲ ਟਰੱਕ ਤਾਂ ਹੈਗਾ 17 ਮਾਡਲ ਦਾ ਜੀ। ਮੈਂ ਜਦੋਂ ਆਪਾਂ ਸ਼ੁਰੂ ਹੋਏ ਸਮੋਕ ਚੈੱਕ ਕਰਾ ਲਈ ਸੀਗੀ। ਮੁੜ ਕੇ ਮੈਂ ਪਹਿਲਾਂ ਮਾਰਕੀਟ ਦਾ ਕੰਮ ਕਰਦਾ, ਹੁਣ ਮੈਂ ਮੇਨਾ ਵੀ ਪਹਿਲਾਂ ਤੋਂ 8 ਸਾਲ ਕੀਤਾ ਸੀ ਕੰਮ, 2 ਸਾਲ ਮਾਰਕੀਟ ਦਾ ਕੀਤਾ। ਮੁੜ ਕੇ ਮੈਂ ਹੁਣ ਮੇਨਾ ਜਾਣਾ ਸੀ ਤਾਂ ਉਹਨਾਂ ਨੇ ਮੇਰੇ ਕੋਲੋਂ ਸਮੋਕ ਚੈੱਕ ਦਾ ਸਰਟੀਫਿਕੇਟ ਮੰਗਿਆ। ਮੈਨੂੰ ਦੁਬਾਰਾ ਕਨੀਲ ਪ੍ਰੋਗਰਾਮ ਦੇ ਵਿੱਚ ਜਾ ਕੇ ਸਾਰਾ ਕਰਕੇ ਸਮੋਕ ਕਰਾ ਕੇ ਉਹਨਾਂ ਨੂੰ ਸਰਟੀਫਿਕੇਟ ਭੇਜਿਆ। ਓਕੇ, ਹੁਣ ਮੈਨੂੰ ਈਮੇਲ ਫਿਰ ਦੁਬਾਰਾ ਆਈ ਆ, ਮੇਰੀਆਂ ਰਜਿਸਟ੍ਰੇਸ਼ਨ ਜਿਹੜੀ ਆ 31 ਮਈ ਤੱਕ ਆ। ਠੀਕ ਹੈ, ਮੈਨੂੰ ਈਮੇਲ ਆ ਗਈ ਉਹਨਾਂ ਦੀ ਆਲਰੇਡੀ ਤੇ ਤੈਨੂੰ 31 ਮਈ ਤੋਂ ਪਹਿਲਾਂ ਸਮੋਕ ਦੁਬਾਰਾ ਚੈੱਕ ਕਰਾ ਕੇ ਫਿਰ ਤੈਨੂੰ ਪਲੇਟਾਂ ਮਿਲਣੀਆਂ। ਈਮੇਲ ਮੈਨੂੰ ਆਲਰੇਡੀ ਆ ਗਈ ਆ ਭਾਜੀ। ਹਰੇਕ ਨੂੰ ਈਮੇਲ ਆਉਣੀ ਆ। ਮੇਰਾ ਹੋਰ ਫਰੈਂਡ ਆ, ਉਹਨੂੰ ਵੀ ਈਮੇਲ ਆ ਗਈ ਆ ਤੇ ਤੂੰ ਦੁਬਾਰਾ ਸਮੋਕ ਕਰਾਉਣਾ। ਭਾਜੀ ਸਭ ਕੁਝ ਆਉਂਦਾ ਆ, ਇਹ ਜਸਟ ਸਿਰਫ ਅਣਗਹਿਲੀ ਹੈਗੀ ਆ ਕਿ ਪਤਾ ਨਹੀਂ, ਜਿੱਦਾਂ ਉਹ ਕਹਿੰਦੇ ਰਾਤ ਨੂੰ ਵੀ ਮੇਰੇ ਨਾਲ ਬਹਿ ਕੇ 2 ਪੈਗ ਲਾ ਕੇ ਅਗਲੇ ਨੂੰ ਦੱਸਣਾ ਵੀ ਤੇਰਾ ਸਮੋਕ ਚੈੱਕ ਡਿਊ ਆ, ਇੱਦਾਂ ਨਹੀਂ ਹੋਣਾ। ਈਮੇਲਾਂ ਆਉਂਦੀਆਂ, ਟੈਕਸਟ, ਜੋ ਵੀ ਤੁਸੀਂ ਮੈਥਡ ਚੁਣਿਆ ਹੈਗਾ ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਨੋਟੀਫਾਈ ਕੀਤਾ ਜਾਂਦਾ। ਜੇ ਨਹੀਂ ਵੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ, ਤੁਸੀਂ ਆਪਣੇ ਪੋਰਟਲ 'ਚ ਖੁਦ ਲੌਗਇਨ ਕਰਕੇ ਦੇਖ ਸਕਦੇ ਹੋ, ਪੋਰਟਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਆ। ਹਾਂਜੀ। ਨਾਲੇ ਦੂਜੀ ਗੱਲ ਇਹ ਆ ਕਿ ਇਹ ਇੱਕ ਪਹਿਲਾ ਸਮੋਕ ਚੈੱਕ ਸ਼ੁਰੂ ਹੋਇਆ, ਇਸ ਸਾਲ 2 ਹੋਣੇ, ਅਗਲੇ ਸਾਲ 4 ਹੋਣੇ ਆ। 4 ਹੋਣੇ ਜਿਹੜੀ ਆ ਨਾ, ਇਹਨੂੰ ਘੱਟ ਕਰੋ, ਕੇਆਸ ਦੇ ਉੱਤੇ ਨਾ ਜਾਓ। ਸਿਰਫ ਕੋਸ਼ਿਸ਼ ਕਰੋ ਵੀ ਆਪਣੀ ਜਿਹੜੀਆਂ ਚੀਜ਼ਾਂ ਆ ਉਹਨੂੰ ਖੁਦ ਵਾਚ ਕਰੋ, ਉਹਨੂੰ ਖੁਦ ਕੰਪਲਾਇੰਟ 'ਚ ਰੱਖੋ। ਤੁਸੀਂ ਕਿਸੇ ਤੇ ਡਿਪੈਂਡ ਨਾ ਕਰੋ। ਸੋ ਰਮਨ ਜੀ, ਹੋਰ ਤਾਂ ਮਤਲਬ ਮੌਕਾ ਇਹ ਆ ਵੀ ਜੇ ਕੋਈ ਥਾਂ ਹੈਗੀ ਤੇ ਸਮੋਕ ਵਾਲਾ ਕੰਮ ਖੋਲੇ, ਇਹ ਤਾਂ ਕੰਮ ਬਹੁਤ ਵਧਣ ਵਾਲਾ ਆ। ਸਮੋਕ ਵਾਲਾ ਰਾਜਕਰਨ ਜਿਹੜਾ ਆ ਇਸ ਵੇਲੇ ਮੈਨੂੰ ਸੁਣਨ ਦੇ ਵਿੱਚ ਆਇਆ ਹੈਗਾ ਕਿ ਜਿਹੜੀਆਂ ਮੇਰੇ ਕੋਲ ਕਾਲਸ ਆਉਂਦੀਆਂ ਹੈਗੀਆਂ ਜਾਂ ਮੈਨੂੰ ਲੋਕੀ ਦੱਸਦੇ ਹੈਗੇ ਆ, ਮੈਂ ਤੇ ਇਸ ਗੱਲ ਦਾ ਇੱਕ ਵਾਰੀ ਤੁਹਾਡੇ ਨਾਲ ਇਹ ਚੀਜ਼ ਮੈਂ ਕਹਿ ਦੇਣੀ ਚਾਹੁੰਦਾ ਕਿ ਜਿਹੜੀ ਕੋਈ ਵੀ ਇਨਫੋਰਮੇਸ਼ਨ ਮੈਂ ਇਸ ਤਰ੍ਹਾਂ ਦੀ ਦਿੰਦਾ, ਮੈਂ ਪਹਿਲਾਂ ਦੱਸਦਾ ਹੈ ਕਿ ਮੈਨੂੰ ਕਾਲਸ ਆਈਆਂ ਹੈਗੀਆਂ। ਕਾਲਸ ਦੇ ਵਿੱਚ ਕਈਆਂ ਨੇ ਆਪਣੇ ਹੱਡਬੀਤੀ ਦੱਸੀ ਹੈਗੀ ਆ, ਕਈਆਂ ਨੇ ਵੈਸੇ ਦੱਸਿਆ ਹੈਗਾ ਕੀ ਹੋ ਰਿਹਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਮੇਰੀਆਂ ਵੈਰੀਫਾਈਡ ਨਹੀਂ ਹੈਗੀਆਂ। ਜੇ ਕਹੋ ਵੀ ਮੇਰੇ ਨਾਲ ਵਾਪਰੀਆਂ ਹੈਗੀਆਂ ਜਾਂ ਮੈਂ ਕਿਤੇ ਪੜ੍ਹਿਆ ਹੈਗਾ, ਪਰ ਜਿਹੜੀਆਂ ਹਾਲਾਤਾਂ ਦੇ ਵਿੱਚ ਲੋਕੀ ਆਪਣਾ ਜਿਹੜਾ ਹਾਲ ਬਿਆਨ ਕਰਦੇ ਜਾਂ ਦੱਸਦੇ ਆ, ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ ਹੈਗਾ ਕਿ ਜਿਹਦੇ ਵਿੱਚ ਇੱਥੋਂ ਤੱਕ ਵੀ ਹੈਗਾ ਕਿ ਜਿਹੜੇ ਟੈਸਟ ਆ ਸਮੋਕ ਚੈੱਕ ਕਰਨ ਵਾਲੇ ਹੈਗੇ ਆ, ਉਹ ਯਾਰਡ ਦੇ ਵਿੱਚ ਵੀ ਆ ਜਾਂਦੇ ਆ। ਯਾਰਡ ਦੇ ਵਿੱਚ ਆਣ ਕੇ ਤੁਹਾਡੇ ਟਰੱਕ ਦਾ ਸਮੋਕ ਚੈੱਕ 15 ਮਿੰਟ ਲੱਗਦੇ ਹੈਗੇ ਆ। ਜੇ ਆਨਲਾਈਨ ਡਾਟਾ ਜਿਹੜਾ ਉਹ ਥੋੜਾ ਜਿਹਾ ਈਜ਼ੀ ਹੈਗਾ, 15 ਮਿੰਟ ਲੱਗਦੇ ਹੈਗੇ ਆ। ਮੈਨੂੰ ਪਤਾ ਲੱਗਾ ਹੈਗਾ ਕਿ $49 ਦੇ ਵਿੱਚ ਵੀ ਜਿਹੜਾ ਤੁਹਾਡਾ ਸਮੋਕ ਚੈੱਕ ਤੁਹਾਡੇ ਯਾਰਡ 'ਚ ਆਣ ਕੇ ਕਰ ਜਾਂਦੇ ਆ। ਪਰ ਉਹ ਸਮੋਕ ਚੈੱਕ ਜੇ ਤੁਹਾਡਾ ਟਰੱਕ ਫੇਲ ਹੋ ਜਾਂਦਾ ਆ ਤੇ ਉਹ ਤੁਹਾਨੂੰ ਰਿਪੇਅਰ ਸ਼ਾਪ ਦੇ ਵਿੱਚ ਲੈ ਕੇ ਜਾਣਾ, ਉਹਨੂੰ ਰਿਪੇਅਰ ਕਰਾਉਣਾ, ਉਹ ਸਾਰਾ ਤੁਹਾਡਾ ਐਕਸਟਰਾ ਖਰਚਾ ਹੈਗਾ। $49 ਦੇ ਵਿੱਚ ਜਾਂ $100 ਦੇ ਵਿੱਚ ਜਿਹੜਾ ਸਮੋਕ ਚੈੱਕ ਹੈਗਾ ਆ ਉਹ ਸਿਰਫ ਇੱਕ ਟੈਸਟ ਹੈਗਾ। ਜੇ ਤੁਹਾਡਾ ਟੈਸਟ ਪਾਸ ਨਹੀਂ ਹੋ ਰਿਹਾ ਹੈਗਾ ਤੇ ਤੁਸੀਂ ਪਹਿਲਾਂ ਅਗਲੇ ਨਾਲ ਗੱਲ ਕਰ ਸਕਦੇ ਆ ਕਿ ਜੇ ਜਿੰਨੀ ਦੇਰ ਤੱਕ ਮੇਰਾ ਟੈਸਟ ਪਾਸ ਨਹੀਂ ਹੁੰਦਾ ਤੁਸੀਂ ਸਮੋਕ ਚੈੱਕ ਕਰਨਾ ਹੈਗਾ। ਇਹ ਨਹੀਂ ਕਿ ਇੱਕ ਵਾਰੀ ਲਗਾ ਕੇ ਤੁਹਾਨੂੰ ਟਰੱਕ ਫੇਲ ਕਰਕੇ ਤੁਹਾਨੂੰ ਦੇ ਦਿੱਤਾ ਤੇ ਮੁੜ ਕੇ ਤੁਸੀਂ ਲਟਕ ਗਏ ਮਕੈਨਿਕ ਦੇ ਨਾਲ। ਸੋ ਕੋਸ਼ਿਸ਼ ਕਰੋ ਜੇ ਤੁਹਾਨੂੰ ਜਿਹਦੇ ਕੋਲ ਵੀ ਆ ਸਰਟੀਫਾਈਡ ਬੰਦੇ ਕੋਲੋਂ ਸਮੋਕ ਚੈੱਕ ਕਰਾਓ। ਸਰਟੀਫਾਈਡ ਦੇਖਣ ਵਾਸਤੇ ਤੁਸੀਂ ਜਿਹੜਾ ਕਲੀਨ ਟਰੱਕ ਚੈੱਕ ਦੇ ਸਾਈਟ ਤੇ ਜਾ ਸਕਦੇ ਆ। ਉੱਥੇ ਲਿਸਟ ਆਫ ਸਰਟੀਫਾਈਡ ਜਿਹੜੇ ਬੰਦੇ ਹੈਗੇ ਉਹਨਾਂ ਦੀਆਂ ਲਿਸਟ ਬਣੀ ਹੋਈ ਆ ਕਿ ਤੁਸੀਂ ਕਿੱਥੋਂ ਸਮੋਕ ਚੈੱਕ ਕਰਵਾ ਸਕਦੇ ਆ। ਸੋ ਪਲੀਜ਼ ਇਹ ਚੀਜ਼ਾਂ ਤੋਂ ਵੀ ਬਚੋ। ਔਰ ਇਹਦੇ ਨਾਲ ਇਹ ਵੀ ਖਬਰ ਮਿਲੀ ਆ ਕਿ ਫ੍ਰੈਜ਼ਨੋ ਏਰੀਆ ਦੇ ਵਿੱਚ 1000 ਤੋਂ ਲੈ ਕੇ $1500 ਦੇ ਵਿੱਚ ਸਮੋਕ ਚੈੱਕ ਜਿਹੜਾ ਕਲੀਅਰ ਹੋ ਰਿਹਾ ਹੈਗਾ। ਸੋ ਉਸ ਤੋਂ ਵੀ ਬਚੋ। ਜੇ ਉਹ ਚੀਜ਼ਾਂ ਹੈਗੀਆਂ ਤਾਂ ਉਸ ਤੋਂ ਵੀ ਬਚੋ। ਬਾਕੀ ਰਾਜਕਰਨ ਮੈਂ ਤੁਹਾਡੇ ਉਹਦੇ ਵਿੱਚ ਤਾਂ ਫਿਰ ਰਮਨ ਜੀ ਹੁਣ ਜਿਹੜੇ ਸੈਂਸਰ ਲੱਗੇ ਉਹਨਾਂ ਨੂੰ ਫਿਰ ਕਿੱਦਾਂ ਕਰ ਲੈਣਗੇ? ਚਲੋ ਇੱਕ ਵਾਰੀ ਤਾਂ ਬੰਦਾ ਕਰ ਲੂਗਾ ਵੀ ਕਿਸੇ ਦੇ ਜਾ ਕੇ OBD ਨਾਲ ਤਾਂ ਕਰ ਲਿਆ ਤੇ ਬਾਅਦ ਦੇ ਵਿੱਚ ਜਦੋਂ ਸੈਂਸਰ ਨੇ ਕੈਚ ਕੀਤੀ ਧੂਆਂ ਤਾਂ ਗੰਦਾ ਹੀ ਰਹਿਣਾ ਨਾ। ਨਹੀਂ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ। ਲਾਸਟ ਵੀਕ ਦੇ ਵਿੱਚ ਕਨਵਰ ਭਾਜੀ ਉਹਨਾਂ ਨੇ ਮੈਨੂੰ ਟੈਕਸਟ ਕਰਕੇ ਕਨਫਰਮ ਕੀਤਾ ਸੀਗਾ ਕਿ ਜਿਹੜਾ ਚੌਚਲਾ ਸਕੇਲ ਹੈਗਾ ਉਹਦੇ ਤੇ ਸਕੈਨਰ ਜਿਹੜੇ ਆ ਲੱਗੇ ਹੋਏ ਆ ਸਮੋਕ ਚੈੱਕ ਵਾਲੇ।
ਸੋ ਜਿੰਨੇ ਵੀ ਸਕੇਲਸ ਹੈਗੇ ਆ, ਜਿੰਨੇ ਵੀ ਪੋਰਟ ਆਫ ਐਂਟਰੀਜ਼ ਹੈਗੇ ਆ, ਹੋਰ ਕਈ ਜਗ੍ਹਾ ਹੈਗੇ ਆ, ਉੱਥੇ ਸਕੈਨਰਸ ਲੱਗ ਰਹੇ ਹੈਗੇ ਆ। ਸੋ ਪਲੀਜ਼ ਇਹ ਚੀਜ਼ਾਂ ਵੱਲ ਨਾ ਪਿਓ ਕਿ ਮੈਂ ਜਾ ਕੇ ਪੈਸੇ ਦੇ ਕੇ ਮੈਂ ਪਾਸ ਕਰਾ ਲਵਾਂ, ਕਿਉਂਕਿ ਉਹਦੇ ਨਾਲ ਤੁਹਾਨੂੰ ਅਲਟੀਮੇਟਲੀ ਸਕੈਨਰ ਦੇ ਵਿੱਚੋਂ ਲੰਘਣਾ ਪੈਣਾ। ਸਕੈਨਰ ਦੇ ਵਿੱਚੋਂ ਲੰਘਣ ਲੱਗਿਆ ਜੇ ਤੁਹਾਡਾ ਟਰੱਕ ਸਕੈਨ ਹੋ ਜਾਂਦਾ, ਤੁਹਾਡੇ ਗੈਸਸ ਜਿਹੜੀਆਂ ਉਹ ਸਕੈਨ ਹੋ ਜਾਂਦੀਆਂ, ਤੇ ਤੁਹਾਡੇ ਕੋਲ 30 ਡੇਜ਼ ਦਾ ਫਿਕਸ ਕਰ ਲਓ, ਤੁਸੀਂ 30 ਡੇਜ਼ ਵਿੱਚ ਫਿਕਸ ਕਰ ਲੈਣਾ। ਸਮੋਕ ਕਰਾਉਣਾ ਹੀ ਪੈਣਾ ਹੈ ਇਵੈਂਚੁਅਲੀ, ਪਹਿਲੋਂ ਕਰਾ ਲਓ ਬਾਅਦ ਚ ਕਰਾ ਲਓ, ਉਹ ਕਰਾਉਣਾ ਹੀ ਪੈਣਾ, ਨਹੀਂ ਤਾਂ ਫਿਰ ਜੁਰਮਾਨਾ ਵੀ ਤਾਂ ਭਾਰਾ ਹੀ ਹੈ। ਕਿੰਨਾ ਤੁਸੀਂ 10,000 ਕਿ 5,000 ਦਿਨ ਦਾ ਕਹਿੰਦਾ ਸੀ? 5,000 ਦਿਨ ਡੇਲੀ ਦਾ ਆ। ਪਹਿਲੇ ਮੇਰੇ ਖਿਆਲ 30 ਡੇਜ਼ ਵਿੱਚ 1000 ਹੈ, ਤੇ ਉਸ ਤੋਂ ਬਾਅਦ ਜੇ ਤੁਸੀਂ ਯੂ ਕੀਪ ਔਨ ਡਰਾਈਵਿੰਗ ਵਿਦਆਊਟ ਉਹਨੂੰ ਰਿਪੇਅਰ ਕਰਨ ਤੋਂ ਤੇ ਇਟ ਇਜ਼ 5,000 ਅ ਮੰਥ, 5,000 ਅ ਡੇ। 5,000 ਅ ਡੇ। ਬਚਾ ਕਰੋ ਜੀ, ਕੰਪਲਾਇੰਟ ਤੁਹਾਨੂੰ ਹੋਣਾ ਹੀ ਪੈਣਾ। ਉਹਨਾਂ ਨੇ ਇਦਾਂ ਨਹੀਂ ਤਾਂ ਬਾਂਹ ਜਿਹੜੀ ਉਹਨਾਂ ਨੂੰ ਮਰੋੜਨੀ ਜਿਹੜੀ ਆ ਉਹ ਆਉਂਦੀ ਹੋਈ ਆ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਸਿੰਘ ਜੀ, ਆਪਣਾ ਮੈਂ ਇਹੀ ਪੁੱਛਣਾ ਸੀ ਵੀ ਆਪਾਂ ਹੁਣ ਮੈਂ ਦੇਖਿਆ ਸੀ ਪਰਸੋਂ ਚੌਥੇ ਤੋਂ ਉੱਥੇ ਵੀ ਬੰਦਾ ਇੱਕ ਕਾਰਡ 'ਚ ਚੱਕੀ ਫਿਰਦਾ, ਤੇ ਲੈਪਟਾਪ ਚੱਕੀ ਫਿਰਦਾ, ਤੇ ਕਹਿੰਦਾ $150 ਦਿਓ ਤੇ ਸਮੋਕ ਚੈੱਕ ਕਰਾਓ। ਸਮੋਕ ਚੈੱਕ 90 ਦਿਨ ਤੁਸੀਂ ਦੱਸਿਆ ਵੀ ਪਹਿਲਾਂ ਕਰਾਉਣਾ ਵਾ, ਜਦੋਂ ਤੁਹਾਡਾ ਪਰਮਿਟ ਐਕਸਪਾਇਰ ਹੁੰਦਾ CTC। ਇਹ ਸਹੀ ਹੈ ਕਿ ਆਪਾਂ ਉਧਰ ਲਾਗੇ ਜਾ ਕੇ ਵੀ ਕਰਵਾ ਸਕਦੇ ਹਾਂ? ਦੇਖੋ, ਤੁਸੀਂ ਲਾਗੇ ਜਾ ਕੇ ਵੀ ਕਰਵਾ ਸਕਦੇ। ਮੈਂ ਕਹਿੰਦਾ ਕਿ 30 ਡੇਜ਼ ਪਹਿਲਾਂ, ਐਟਲੀਸਟ 30 ਡੇਜ਼ ਪਹਿਲਾਂ ਕਰਵਾਓ। ਜੇ ਤੁਹਾਡਾ ਟਰੱਕ ਪਾਸ ਨਹੀਂ ਹੋ ਰਿਹਾ ਹੈਗਾ ਤਾਂ ਫਿਰ ਤੁਹਾਡੇ ਕੋਲ ਮੌਕਾ ਹੋਊਗਾ ਟਰੱਕ ਨੂੰ ਠੀਕ ਕਰਵਾਉਣ ਦਾ। ਜੇ ਤੁਸੀਂ ਇੱਕਦਮ ਨਜ਼ਦੀਕ ਜਾ ਕੇ ਕਰਵਾਓਗੇ, ਟਰੱਕ ਨਹੀਂ ਪਾਸ ਹੋਇਆ, ਦੈਨ ਤੁਹਾਨੂੰ ਟਰੱਕ ਖੜਾ ਕਰਨਾ ਪੈਣਾ ਟੂ ਮੇਕ ਸ਼ੋਰ ਕਿ ਉਹ ਜਿਹੜਾ ਪਾਸ ਹੋ ਜਾਵੇ। ਸੋ ਮੇਰੇ ਖਿਆਲ ਦੇ ਵਿੱਚ ਐਟਲੀਸਟ 30 ਡੇਜ਼ ਪਹਿਲਾਂ ਸਮੋਕ ਚੈੱਕ ਕਰਵਾਓ। ਬਾਕੀ ਮੈਂ ਤੁਹਾਨੂੰ ਕਿਹਾ ਕਿ ਕੋਈ ਵੀ ਅੱਜ ਕੱਲ ਬਹੁਤ ਜਣੇ ਜਿਹੜੇ ਆ ਉਹ ਸਮੋਕ ਚੈੱਕ ਦੇ ਵਿੱਚ ਉਹਨਾਂ ਨੇ ਲਾਇਸੈਂਸ ਲਏ ਹੈਗੇ ਆ, ਪਰ ਜਿਹਦੇ ਕੋਲ ਵੀ ਤੁਸੀਂ ਕਰਵਾਉਣਾ ਹੈਗਾ ਉਹਦਾ ਨੰਬਰ ਲੈ ਕੇ, ਉਹਦਾ ਨਾਂ ਲੈ ਕੇ, ਉਹਦੀ ਕੰਪਨੀ ਦਾ ਨਾਂ ਸਾਰਾ ਕੁਝ ਲੈ ਕੇ ਮੇਕ ਸ਼ੋਰ CTC ਦੀ ਸਾਈਟ ਤੇ ਜਾ ਕੇ ਚੈੱਕ ਕਰਕੇ ਕਿ ਵੈਲਿਡ ਜਿਹੜਾ ਹੈਗਾ, ਕਿਉਂਕਿ ਜਿਹੜਾ ਇਹ ਜਿਹੜਾ ਹੈਗਾ ਕੰਪਿਊਟਰ ਆ, ਜਿਹੜਾ ਉਹਦਾ ਪਲੱਗਇਨ ਆ ਸਾਰਾ, ਇਹ ਨਾਰਮਲੀ ਜਿਹੜਾ ਮਕੈਨਿਕਸ ਕੋਲ ਪਹਿਲਾਂ ਹੁੰਦੀਆਂ ਹੀ ਇਹ ਚੀਜ਼ਾਂ ਜਿਹਦੇ ਚ ਤੁਹਾਨੂੰ ਤੁਹਾਡਾ ਟਰੱਕ ਡਾਇਗਨੋਸ ਕੀਤਾ ਜਾਂਦਾ, ਇਹ ਉਹੀ ਚੀਜ਼ ਹੈਗੀ ਆ। ਸਿਰਫ ਇਹ ਕਿ ਇਹਦੇ ਵਿੱਚ ਰੀਡਿੰਗਸ ਡਿਫਰੈਂਟ ਆ ਰਹੀਆਂ ਹੈਗੀਆਂ। ਕਾਰਡ ਦੇ ਨਾਲ ਉਹਨਾਂ ਨੇ ਅਕਾਊਂਟ ਖੋਲਿਆ ਹੁੰਦਾ। ਸੋ ਜਿਹੜਾ ਟਰੱਕ ਤੁਹਾਡਾ, ਇਹਦੇ ਵਿੱਚ ਇਹ ਵੀ ਇੱਕ ਚੀਜ਼ ਹੈਗੀ ਆ ਕਿ ਤੁਸੀਂ ਟਰੱਕ ਨੂੰ ਪ੍ਰੀ ਚੈੱਕ ਕਰਵਾ ਸਕਦੇ ਕਿ ਮੇਰਾ ਟਰੱਕ ਪਾਸ ਹੋਣਾ ਕਿ ਨਹੀਂ ਹੋਣਾ। ਇਹ ਵੀ ਤੁਸੀਂ ਆਪਸ਼ਨ ਮੇਰੇ ਖਿਆਲ ਹੈਗੀ ਆ ਉਹਦੇ ਵਿੱਚ ਕਿ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਆ। ਜੇ ਤੁਹਾਡਾ ਟਰੱਕ ਨਹੀਂ ਪਾਸ ਹੋਣਾ, ਬਿਫੋਰ ਤੁਸੀਂ DMV ਦੇ ਨਾਲ ਕਨੈਕਟ ਕਰਕੇ ਉਹਨੂੰ ਪਾਸ ਆਨ ਕਰੋ, ਉਹਨੂੰ ਪਹਿਲਾਂ ਰਿਪੇਅਰ ਕਰਵਾ ਲਓ, ਫਿਰ ਉਹਦਾ ਟੈਸਟ ਕਰਵਾਓ। ਜੇ ਤੁਹਾਡਾ ਟਰੱਕ ਪਾਸ ਹੁੰਦਾ ਆ, ਦੈਨ ਉਹਨਾਂ ਨੂੰ ਕਨੈਕਟ ਕਰਕੇ DMV ਦੇ ਨਾਲ ਤੁਸੀਂ ਕਰ ਸਕਦੇ ਆ। ਮੇਰੇ ਖਿਆਲ ਦੇ ਵਿੱਚ ਇਹਦੇ ਲਈ ਵੀ ਜੇ ਕੋਈ ਸਮੋਕ ਚੈੱਕ ਵਾਲੇ ਜਿਹੜੇ ਹੈਗੇ ਆ ਸਾਡਾ ਸੁਣਦੇ ਆ ਪ੍ਰੋਗਰਾਮ, ਉਹ ਕਲੀਅਰ ਕਰ ਸਕਦੇ ਕਿ ਇਦਾਂ ਦੀਆਂ ਆਪਸ਼ਨਸ ਹੈਗੀਆਂ। ਮੈਂ ਕੁਛ ਇੱਕ ਜਣਿਆਂ ਕੋਲ ਇਦਾਂ ਦੀ ਆਪਸ਼ਨ ਸੁਣੀਆਂ ਹੈਗੀਆਂ, ਪਰ ਮੈਨੂੰ ਇਹ ਕਲੈਰਿਟੀ ਨਹੀਂ ਹੈਗੀ ਕਿ ਇਦਾਂ ਦੀ ਕੋਈ ਆਪਸ਼ਨ ਹੈਗੀ ਆ ਕਿ ਜਿੱਥੇ ਤੁਸੀਂ ਪਹਿਲਾਂ ਆਪਣਾ ਟਰੱਕ ਜਿਹੜਾ ਆ ਉਹ ਚੈੱਕ ਕਰਵਾ ਕੇ ਦੇਖ ਸਕਦੇ ਆ ਕਿ ਉਹ ਪਾਸ ਹੁੰਦਾ ਕਿ ਨਹੀਂ ਹੁੰਦਾ। ਬਟ ਡੈਫੀਨੇਟਲੀ ਜਿਹੜੀ ਚੀਜ਼ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੇਓਸ ਬਣਨ ਵਾਲੀ ਆ, ਪਰ ਜੇ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਚੱਲੋ ਤਾਂ ਸ਼ਾਇਦ ਇਹਦੇ ਵਿੱਚ ਐਡੀ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ ਜੀ। ਇੱਕ ਸਵਾਲ ਹੋਰ ਹੈ ਜੀ, ਆਪਾਂ ਕੈਲੀਫੋਰਨੀਆ ਰਹਿੰਦੇ ਤੇ ਕੈਲੀਫੋਰਨੀਆ ਕਿਸੇ ਪਾਰਟ 'ਚ ਆਪਾਂ ਚੈੱਕ ਕਰਾ ਸਕਦੇ ਹਾਂ? ਹਾਂਜੀ, ਕਿਤੇ ਵੀ ਤੁਸੀਂ ਚੈੱਕ ਕਰਵਾ ਸਕਦੇ। ਠੀਕ ਹੈ ਜੀ, ਥੈਂਕ ਯੂ ਸੋ ਮਚ ਸੰਨਾ ਭਰਾਵਾਂ ਦਾ ਜੀ, ਮਿਹਰਬਾਨੀ। ਥੈਂਕ ਯੂ। ਅੱਛਾ ਰਮਨ ਜੀ, ਕੁਛ ਇਦਾਂ ਦਾ ਵੀ ਤਾਂ ਨਹੀਂ ਪਤਾ ਲੱਗ ਰਿਹਾ ਹੁਣ, ਇੱਕ ਜਿਹੜਾ ਚਲੋ ਇਹ ਸਮੋਕ ਦਾ ਨਾਲ ਚੱਲ ਰਿਹਾ ਕਿ ਇਹ ਵੀ ਜਿਹੜੀ ਗੱਲ ਚਰਚਾ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਆ ਜਾਂ ਲੋਕੀ ਕਹਿ ਰਹੇ ਆ, ਕੋਈ ਕਮੈਂਟ ਵੀ ਜਿਹੜੇ ਉਹ ਕਰ ਰਹੇ ਆ, ਸਕੇਲਸ ਵਗੈਰਾ ਤੇ ਇਮੀਗ੍ਰੇਸ਼ਨ ਦੇ ਛਾਪੇ ਜਾਂ ਇਮੀਗ੍ਰੇਸ਼ਨ ਵਾਲੇ ਉੱਥੇ ਖੜੇ CBP ਵਾਲੇ ਜਾਂ ਆਈਸ ਵਾਲੇ, ਕੁਛ ਇਦਾਂ ਦਾ ਤਾਂ ਨਹੀਂ ਕਿਤੇ ਜਿਹੜਾ ਤੁਹਾਨੂੰ ਕੁਛ ਰਿਪੋਰਟ ਆਈ ਕਿਸੇ ਪਾਸੋਂ? ਨਹੀਂ, ਮੈਂ ਇਦਾਂ ਦੀ ਕੋਈ ਰਿਪੋਰਟ ਤਾਂ ਨਹੀਂ ਸੁਣੀ ਹੈਗੀ ਕਿ ਕੋਈ ਇਦਾਂ ਦੀ ਚੀਜ਼ ਜਿਹੜੀ ਆ ਸਕੇਲਸ ਦੇ ਉੱਤੇ ਹੈਗੀ ਆ, ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਨਾ ਰਾਜਕਰਨ, ਇਹ ਸਾਡੀ ਸਪਲਾਈ ਚੇਨ ਹੈਗੀ ਆ, ਔਰ ਸਪਲਾਈ ਚੇਨ ਨੂੰ ਡਿਸਰਪਟ ਕਰਨ ਤੋਂ ਪਹਿਲਾਂ ਮੇਰੇ ਖਿਆਲ ਬਹੁਤ ਵਾਰੀ ਸੋਚਿਆ ਜਾਊਗਾ ਜੇ ਇਦਾਂ ਦੀ ਕੋਈ ਚੀਜ਼ ਹੁੰਦੀ ਹੈ। ਆਈ ਡੋਨਟ ਥਿੰਕ ਫਾਰਮ ਦੇ ਵਿੱਚ ਤਾਂ ਰਮਨ ਜੀ ਹੋ ਹੀ ਗਿਆ, ਫਾਰਮ ਵਾਲੇ ਤਾਂ ਵਿਚਾਰੇ ਉਹ ਡਰਦੇ ਨਹੀਂ ਆ ਰਹੇ। 70% ਲੋਕ ਕਹਿੰਦੇ ਕੰਮ ਤੇ ਨਹੀਂ ਆ ਰਹੇ, ਉਹ ਵੀ ਚਰਚਾ ਬਣੀ ਹੈ। ਪ੍ਰੋਬਲਮ ਕੀ ਆ ਕਿ ਹੁਣ ਆਪਾਂ ਕਿੰਨੇ ਚਿਰ ਤੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਔਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਕਈ ਜਿਹੜੇ ਕ੍ਰਾਈਮ ਹੈਗੇ ਆ, ਕਈ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਟਰੱਕਿੰਗ ਦੇ ਵਿੱਚ ਵੀ ਐਸੀਆਂ ਕਰ ਰਹੇ ਹੈਗੇ ਜਿਹੜੀਆਂ ਫੈਡਰਲ ਅਫੈਂਸ ਹੈਗੇ ਆ। ਠੀਕ ਹੈ, ਇਹ ਚੀਜ਼ ਹੁਣ ਪਲੇ 'ਚ ਆ ਰਹੀ ਆ। ਅੱਜ ਉਹ ਚੀਜ਼ ਪਲੇ 'ਚ ਆ ਰਹੀ ਆ ਕਿ ਜਦੋਂ ਅਸੀਂ ਇਹ ਕਿਹਾ ਸੀਗਾ ਕਿ ਲੌਗ ਬੁੱਕ ਦੀ ਵਾਇਲੇਸ਼ਨਸ ਨਾ ਕਰੋ, ਲੌਗ ਬੁੱਕ ਦੀ ਵਾਇਲੇਸ਼ਨਸ ਕਰਨ ਦੇ ਨਾਲ ਤੁਹਾਨੂੰ
ਕੋਈ ਵੀ ਜੇ ਤੁਹਾਡਾ ਅਫੈਂਸ ਬਣ ਜਾਂਦਾ, ਜੇ ਤੁਹਾਡੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਵੱਡੀ ਖੜ ਜਾਂਦੀ ਆ, ਤੁਹਾਨੂੰ ਜਿਹੜੀ ਆ ਫੈਡਰਲ ਅਫੈਂਸ ਦੇ ਤਹਿਤ ਤੁਸੀਂ ਕ੍ਰਿਮੀਨਲ ਐਕਟੀਵਿਟੀ 'ਚ ਆ ਜਾਂਦੇ ਆ। ਸੋ ਦੈਟ ਇਜ਼ ਸਬਜੈਕਟ ਆਫ ਰਿਮੂਵਲ ਰਾਈਟ ਨਾਓ। ਸੋ ਉਹ ਜਿਹੜੀ ਆ ਡਿਪੋਟੇਸ਼ਨ ਦਾ ਰੀਜ਼ਨ ਬਣ ਸਕਦੀ ਆ। ਸੋ ਇਹ ਚੀਜ਼ਾਂ ਨੂੰ ਅਸੀਂ ਬੜੇ ਚਿਰ ਤੋਂ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਮੰਨ ਕੇ ਰਾਜ਼ੀ ਨਹੀਂ ਹੈਗਾ। ਅੱਜ ਵੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਕਈ ਵਾਰੀ ਕਾਲ ਕਰਕੇ ਕੰਪਲੇਂਟ ਕਰਦੀਆਂ, ਜੀ ਡਰਾਈਵਰ ਮੰਨਦੇ ਨਹੀਂ, ਡਰਾਈਵਰ 2 ਲੌਗ ਬੁੱਕਾਂ ਮੰਗਦੇ ਆ, ਇਹ ਕਰਦੇ ਉਹ ਕਰਦੇ। ਮੈਂ ਸਟਰੋਂਗਲੀ ਕਹਿਣਾ ਕਿ ਜੇ ਕੰਪਨੀਆਂ ਚਾਹਣ ਤੇ ਨਹੀਂ, ਕਿਸੇ ਡਰਾਈਵਰ ਦੇ ਵਿੱਚ ਇਹ ਹਿੰਮਤ ਨਹੀਂ ਹੈਗੀ ਕਿ ਉਹ ਆਣ ਕੇ ਡਬਲ ਲੌਗ ਬੁੱਕ ਮੰਗ ਸਕੇ ਜਾਂ ਕਰ ਸਕੇ। ਜੇ ਕੰਪਨੀਆਂ ਚਾਹਣ ਤੇ ਇਹ ਚੀਜ਼ਾਂ ਅੱਜ ਹੀ ਠੀਕ ਹੋ ਸਕਦੀਆਂ। ਜੇ ਕੰਪਨੀਆਂ ਚਾਹਣ ਵੀ ਸਹੀ ਡਰਾਈਵਰ ਹਾਇਰ ਕਰਨਾ ਆ ਤੇ ਸਹੀ ਡਰਾਈਵਰ ਹਾਇਰ ਕਰਨ ਵਾਸਤੇ ਉਹਨਾਂ ਨੇ ਸਹੀ ਜਿਹੜੇ ਮੈਥਡਸ ਅਪਣਾਉਣੇ ਆ, ਤੇ ਅੱਜ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਗਲਤ ਡਰਾਈਵਰ ਨਹੀਂ ਹਾਇਰ ਹੋ ਸਕਦਾ। ਯਾਰ ਕਿਸ ਤਰ੍ਹਾਂ ਤੁਸੀਂ ਇੱਕ ਅਨਟ੍ਰੇਨਡ ਅਨਨੋਨ ਬੰਦੇ ਨੂੰ 2.5 ਲੱਖ ਦਾ ਇਕਵਿਪਮੈਂਟ ਫੜਾ ਦਿੰਦੇ ਆ, ਜਦ ਕਿ ਆਪਾਂ 50,000 ਦੀ ਗੱਡੀ ਵੀ ਆਪਣੇ ਨਿਆਣੇ ਨੂੰ ਫੜਾਉਣੀ ਹੋਵੇ ਤਾਂ 50 ਵਾਰੀ ਉਹਨੂੰ ਕਹੀਦਾ ਵੀ ਤੂੰ ਭਾਈ ਸਹੀ ਹੋਈ, ਸਹੀ ਕਰੀ, ਸਹੀ, ਉਹਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਦੇਈਦੀ ਆ, ਠੀਕ ਹੈ ਨਾ। ਤੁਸੀਂ ਇੱਕ ਅਣਜਾਣ ਬੰਦੇ ਨੂੰ 2.5-3 ਲੱਖ ਦਾ ਇਕਵਿਪਮੈਂਟ ਜਿਹੜਾ ਮਿੰਟ 'ਚ ਫੜਾ ਦਿੰਦੇ, ਚਾਬੀਆਂ ਵੀ ਲੋਡ ਲੱਗਣਾ ਤੁਹਾਡਾ, ਲੋਡ ਕਿਸੇ ਦਾ, ਕੋਈ ਕਿਸੇ ਦਾ। ਦੂਸਰੀ ਚੀਜ਼ ਹੋਰ ਇੱਕ ਰਾਜਗਣਾ 'ਚ ਮੈਂ ਨਾ ਸ਼ਾਇਦ ਮੇਰੇ ਮਨ ਦੇ ਵਿੱਚ ਅੱਜ ਗੱਲਾਂ ਜਿਹੜੀਆਂ ਆਈਆਂ 2-3 ਬੜੀਆਂ ਇੱਕ ਜ਼ਰੂਰੀ ਚੀਜ਼ਾਂ ਹੈਗੀਆਂ ਤੁਹਾਨੂੰ ਜਾਣਨੀਆਂ ਔਰ ਸਮਝਣੀਆਂ ਜ਼ਰੂਰੀ ਹੈਗੀਆਂ ਕਿ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ। ਕਿਸੇ ਵੀ ਕੰਮ ਦੇ ਲਈ, ਕਿਸੇ ਵੀ ਚੀਜ਼ ਦੇ ਲਈ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ, ਪਰ ਉਹਦੇ ਵਿੱਚ ਮਾਹਿਰ ਜਿਹੜਾ ਹੋਣਾ ਆ ਉਹ ਸਿਰਫ ਤੁਹਾਡੇ ਤਜਰਬੇ ਨਾਲ ਹੋਣਾ ਹੈ, ਟਾਈਮ ਨਾਲ ਹੋਣਾ ਹੈ। ਤੁਸੀਂ ਇੱਕ ਕਲਾਸਰੂਮ ਦੇ ਵਿੱਚ ਟ੍ਰੇਨਿੰਗ ਲੈ ਕੇ ਮਾਹਿਰ ਨਹੀਂ ਬਣ ਸਕਦੇ, ਟੌਪ ਤੇ ਨਹੀਂ ਜਾ ਸਕਦੇ। ਬਹੁਤ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੁੰਦਾ ਕਿ ਤੁਸੀਂ ਆਪਣੀ ਡਿਸਪੈਚਰ ਦੀ ਟ੍ਰੇਨਿੰਗ ਲੈ ਲਓ, ਤੁਸੀਂ ਐਡਵਾਂਸ ਡਿਸਪੈਚਰ, ਐਡਵਾਂਸ ਦੀ ਆਹ ਦੀ ਟ੍ਰੇਨਿੰਗ ਲੈ, ਉਹਦੀ ਟ੍ਰੇਨਿੰਗ ਤੁਸੀਂ ਜਿੰਨੀ ਮਰਜ਼ੀ ਲਈ ਜਾਓ, ਜਿੰਨਾ ਚਿਰ ਤੱਕ ਹੈਂਡਸ ਔਨ ਐਕਸਪੀਰੀਅੰਸ ਤੁਸੀਂ ਨਹੀਂ ਕਰਦੇ, ਤੁਸੀਂ ਕਿਸੇ ਦੇ ਥੱਲੇ ਕੰਮ ਨਹੀਂ ਕਰਦੇ, ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਨਹੀਂ ਕਰਦੇ, ਤੁਹਾਡਾ ਜਿਹੜਾ ਇਹ ਕੰਮ ਆ, ਤੁਹਾਨੂੰ ਟ੍ਰੇਨਿੰਗ ਲਈਆਂ ਜਿਹੜੀਆਂ ਇਹ ਦਿੱਤੀਆਂ, ਇਹ ਬਿਲਕੁਲ ਕਿਸੇ ਕੰਮ ਦੀਆਂ ਨਹੀਂ ਗਿਆ ਜਿੰਨੀ ਦੇਰ ਤੱਕ ਤੁਸੀਂ ਹੈਂਡਸ ਔਨ ਕੰਮ ਨਹੀਂ ਕਰਦੇ ਹੈਗੇ। ਸੋ ਮੇਰਾ ਇਹ ਜਿਹੜਾ ਰਿਕੁਐਸਟ ਰਹੂਗੀ ਕਿ ਜੇ ਤੁਸੀਂ ਡਿਸਪੈਚਿੰਗ ਸਿੱਖਣੀ ਹੈਗੀ ਆ, ਤੁਸੀਂ ਬ੍ਰੋਕਰੇਜ ਦਾ ਕੰਮ ਸਿੱਖਣਾ ਹੈਗਾ, ਤੁਸੀਂ ਕਿਸੇ ਡਿਸਪੈਚ ਕੰਪਨੀ ਜਾਂ ਡਿਸਪੈਚਰ ਐਜ਼ ਅ ਡਿਸਪੈਚਰ ਕਿਸੇ ਕੰਪਨੀ 'ਚ ਕੰਮ ਕਰੋ, ਉੱਥੇ ਕੰਮ ਕਰਕੇ ਡਿਊ ਡਿਲੀਜੈਂਸ ਦੇਖੋ ਕਿ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਵਾਟ ਇਟ ਟੇਕਸ ਟੂ ਬੀ ਅ ਡਿਸਪੈਚਰ, ਠੀਕ ਹੈ ਨਾ। ਡਿਸਪੈਚਰ 24/7 ਜੌਬ ਹੈਗੀ ਆ, ਇਟਸ ਨਾਟ ਲਾਈਕ ਅ 8 to 5 ਜੌਬ। ਫਿਰ ਜੇ ਤੁਸੀਂ ਬ੍ਰੋਕਰ ਬਣਨਾ ਹੈਗਾ, ਕਿਸੇ ਬ੍ਰੋਕਰ ਦੇ ਨਾਲ ਕੰਮ ਕਰੋ, ਬ੍ਰੋਕਰ ਦੇ ਥੱਲੇ ਕੰਮ ਕਰਕੇ ਦੇਖੋ ਕਿ ਬ੍ਰੋਕਰ ਦੀਆਂ ਕੀ ਰਿਸਪੌਂਸਿਬਿਲਿਟੀ। ਇੱਕ ਫੋਨ ਚੱਕ ਕੇ ਕਿਸੇ ਨੂੰ ਕਾਲ ਕਰਨ ਦੇ ਨਾਲ $4 ਦਾ ਲੋਡ ਨਹੀਂ ਮਿਲ ਜਾਂਦਾ, ਉਹਦੇ ਲਈ ਐਕਸਪੀਰੀਅੰਸ ਚਾਹੀਦਾ, ਉਹਦੇ ਲਈ ਤਜਰਬਾ ਚਾਹੀਦਾ। ਔਰ ਸਾਨੂੰ ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਵੱਡੀ ਘਾਟ ਆ ਉਹ ਹੈਗੀ ਆ ਕਿ ਅਸੀਂ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦੇ ਟੂ ਗੈਟ ਦਾ ਐਕਸਪੀਰੀਅੰਸ। ਐਕਸਪੀਰੀਅੰਸ ਸਿਰਫ ਤੁਹਾਨੂੰ ਟਾਈਮ ਦੇ ਨਾਲ ਹੀ ਮਿਲਣਾ ਆ। ਕਲਾਸ ਲਓ, ਅੰਡਰਸਟੈਂਡ ਕਰੋ, ਪਰ ਇਹਦਾ ਮਤਲਬ ਇਹ ਨਹੀਂ ਕਿ ਵੀ ਅੱਜ ਤੁਸੀਂ ਕਲਾਸ ਲਈ ਆ ਤੇ ਕੱਲ ਤੁਸੀਂ ਜਿਹੜੇ ਆ ਉਹ $4-5 ਦੇ ਪਰ ਮਾਈਲ ਦੇ ਲੋਡ ਜਿਹੜੇ ਆ ਉਹ ਤੁਹਾਨੂੰ ਆਉਣੇ ਸ਼ੁਰੂ ਹੋ ਜਾਣੇ ਆ। ਉਹ ਜਿਹੜੀ ਚੀਜ਼ ਆ ਉਹ ਤਜਰਬੇ ਦੇ ਨਾਲ ਹੀ ਆਉਣੀ ਜੀ। ਆਪਣੇ ਅਗਲੇ ਕਾਲਰਸ ਉਹਨਾਂ ਵੱਲ ਜਿਹੜਾ ਵੱਧਦੇ ਆ, ਕਾਫੀ ਆਪਣੇ ਕਾਲਰਸ ਦਾ ਵੇਟ ਕਰ ਰਹੇ ਆ। ਅਮਰੀਕ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਵੀ ਆਪਣਾ ਰੀਸੈਂਟ ਐਕਸਪੀਰੀਅੰਸ ਸ਼ੇਅਰ ਕਰਦਾ ਹੈਗਾ ਕਿ CTC ਦੇ ਨਾਲ, ਤੇ ਮੈਂ ਟਰੱਕ ਬਾਏ ਕੀਤਾ ਸੀਗਾ ਤੇ ਉਹਦੇ ਬਾਅਦ ਮੈਂ CTC ਦੀ ਬੜਾ ਸਿੰਪਲ ਪ੍ਰੋਸੈਸ ਹੈਗਾ, CTC ਦੀ ਵੈਬਸਾਈਟ ਤੇ ਜਾ ਕੇ ਟਰੱਕ ਦਾ ਵਿਨ ਨੰਬਰ ਐਡ ਕੀਤਾ। ਵਿਨ ਨੰਬਰ ਐਡ ਕਰਦੇ ਸਾਰੀ ਉਹ 'ਚ ਸ਼ੋ ਕਰਨ ਲੱਗ ਪਿਆ ਕਿ ਨਾਨ ਕੰਪਲਾਇੰਟ ਦੇ ਲਈ ਸਮੋਕ ਕਰਾਉਣਾ ਸੀਗਾ। ਮੈਂ ਸਰਚ ਕੀਤਾ, ਮੈਂ ਸੈਕਰਾਮੈਂਟੋ ਏਰੀਆ 'ਚ ਹਾਂ, ਉੱਥੇ ਬੜੀ ਵੇਰੀਏਸ਼ਨ ਸੀ ਜੀ, ਅਸੀਂ ਬਹੁਤ ਬਿਜ਼ੀ ਹਾਂ, ਕੋਈ $200, ਕੋਈ $150। ਮੈਨੂੰ ਇੱਕ ਟੈਸਟਰ ਮਿਲਿਆ ਜਿਹੜਾ ਕਹਿੰਦਾ ਕਿ ਮੈਂ $75 ਚਾਰਜ ਕਰੂੰਗਾ। ਉਹ ਵੀ ਮੋਬਾਈਲ ਟੈਸਟਰ, ਜਿੱਦਾਂ ਵੈਨ ਲੈ ਕੇ ਆਉਂਦਾ ਹੈਗਾ। ਉਹਨੇ ਆ ਕੇ ਪਲੱਗ ਇਨ ਕੀਤਾ, ਮੈਂ ਉਹਨੂੰ ਸੱਦਿਆ ਆ ਕੇ ਚੈੱਕ ਕਰਦੇ। ਉਹਨੇ ਜਿਹੜਾ ਪਲੱਗ ਇਨ ਕੀਤਾ, ਪਹਿਲੀ ਗੱਲ ਤਾਂ ਉੱਥੋਂ ਹੀ ਪਤਾ ਚੱਲਦੀ ਕਿ ਜਿਹੜਾ ਉਹਨਾਂ ਦਾ ਸੌਫਟਵੇਅਰ ਆ ਉਹ ਟਰੱਕ ਦਾ ਵਿਨ ਨੰਬਰ ਪਿਕ ਕਰਦਾ, ਇੱਕੋ ਵਿਨ ਨੰਬਰ ਮੈਨੂਅਲੀ ਐਡ ਕਰਦੇ ਆ। ਤੇ ਜਦ ਉਹ ਟਰੱਕ ਦਾ ਵਿਨ ਨੰਬਰ ਪਿਕ ਕਰਦਾ, ਆਈ ਡੋਂਟ ਨੋ ਜਿਹੜੇ ਬੰਦੇ ਗਲਤ ਸਮੋਕ ਚੈੱਕ ਕਰਨ ਦੀ ਗੱਲ ਕਰਦੇ ਉਹ ਕਿੱਦਾਂ ਕਰੂਗੇ, ਕਿਉਂਕਿ ਉਹ ਜਿਹੜਾ ਸੌਫਟਵੇਅਰ ਆ ਉਹ ਟਰੱਕ ਦਾ ਵਿਨ ਨੰਬਰ ਪਿਕ ਕਰ ਰਿਹਾ, ਇੱਕ ਬੰਦਾ ਫਿਰ ਮੈਨੂਅਲੀ ਐਡ ਕਰ ਰਿਹਾ, ਦੋਨੋਂ ਸੇਮ ਹੋਣੇ ਚਾਹੀਦੇ ਆ। ਸੈਕੰਡਲੀ ਜਦ ਉਹਨੇ ਪਲੱਗ ਇਨ ਕੀਤਾ ਤੇ ਪਲੱਗ ਇਨ ਕਰਕੇ ਉਹ ਕਹਿੰਦਾ ਮੈਂ ਪਹਿਲਾਂ ਪ੍ਰੀ ਚੈੱਕ ਕਰ ਦਿੰਦਾ ਕਿ ਪਾਸ ਹੋਣਾ ਜਾਂ ਨਹੀਂ ਹੋਣਾ। ਮੈਂ ਕਿਹਾ ਠੀਕ ਆ, ਕਹਿੰਦਾ ਤੇਰਾ ਨੁਕਸਾਨ ਨਹੀਂ ਹੋਊਗਾ। ਤੇ ਉਹਨੇ ਪ੍ਰੀ ਚੈੱਕ ਕੀਤਾ ਤੇ ਉਹਦੇ ਵਿੱਚ ਉਹਦੇ ਕੋਲ ਆ ਗਈ ਇਨਫੋਰਮੇਸ਼ਨ ਕਿ ਦਾ ਟਰੱਕ ਇੱਦਾਂ ਸੀ, ਇੱਕ ਦਿਨ ਪਹਿਲਾਂ ਅਸੀਂ ਸ਼ਾਪ 'ਚ ਘੱਲਿਆ ਸੀ,
ਉਹ ਸ਼ਾਪ ਵਾਲੇ ਮਕੈਨਿਕ ਨੇ ਉਹ ਫਾਲਟ ਕੋਡ ਉਹਦੇ ਵਿੱਚ ਕੋਈ ਨਹੀਂ ਸੀ, ਪਰ ਉਹਨੇ ਰੀਸੈਟ ਕਰ ਦਿੱਤਾ ਸੀ। ਠੀਕ ਹੈ। ਤੇ ਉਹ ਕਹਿੰਦਾ ਕਿ ਇਹ ਸ਼ੋ ਕਰ ਰਿਹਾ ਹੈ ਕਿ ਇਹ ਰੀਸੈਟ ਹੋਇਆ ਆ। ਕਹਿੰਦਾ ਇਨ ਕੇਸ ਜੇ ਰੀਸੈਟ ਕੀਤਾ ਆ ਜਾਂ ਕੋਈ ਵੀ ਰਿਪੇਅਰ ਕੀਤੀ ਆ, ਕਹਿੰਦਾ ਉਹਦੇ ਬਾਅਦ ਚ ਇਹ ਜ਼ਰੂਰੀ ਆ ਕਿ 5 ਸਾਈਕਲਸ ਕੰਪਲੀਟ ਹੋਣੇ ਚਾਹੀਦੇ ਟਰੱਕ ਦੇ, ਫੇਰ ਸਮੌਗ ਹੋ ਸਕਦਾ। 5 ਸਾਈਕਲਸ ਦਾ ਮਤਲਬ ਹੈਗਾ ਕਿ ਜਿਹੜਾ ਉਹਦਾ ਟੈਂਪਰੇਚਰ ਆ, ਜਿੱਦਾਂ ਆਪਾਂ ਸਟਾਰਟ ਕਰੀਦਾ ਟਰੱਕ 0 ਤੋਂ ਸ਼ੁਰੂ ਹੁੰਦਾ, ਟੈਂਪਰੇਚਰ ਉੱਤੇ ਜਾਂਦਾ, ਕਹਿੰਦਾ ਉਹ ਟੈਂਪਰੇਚਰ ਰੇਂਜ ਹੈਜ਼ ਟੂ ਬੀ 100 ਡਿਗਰੀ ਟੂ 170 ਪਲੱਸ। ਤੁਸੀਂ ਇੱਕ ਵਾਰ ਔਨ ਕੀਤਾ 170 ਤੋਂ ਉੱਪਰ ਚਲੇ ਗਿਆ, ਉਹਦੇ ਬਾਅਦ ਤੁਸੀਂ ਟਰੱਕ ਖੜਾ ਕਰ ਦਿੱਤਾ, ਇਟ ਹੈਜ਼ ਟੂ ਕੂਲ ਡਾਊਨ ਬਿਲੋ 100, ਦੈਟ ਇਜ਼ 1 ਸਾਈਕਲ। ਠੀਕ ਹੈ। ਏਦਾਂ ਕਰਕੇ ਜੇ 5 ਸਾਈਕਲ ਪੂਰੇ ਹੋਗੇ ਤਾਂ ਫੇਰ ਤੁਹਾਡਾ ਟਰੱਕ ਜਿੱਦਾਂ ਤੁਸੀਂ ਸਮੌਕ ਰੀਸੈਟ ਕਰਨ ਤੋਂ ਬਾਅਦ ਜਿਵੇਂ 5 ਸਾਈਕਲ ਪੂਰੇ ਹੋਣ ਤਾਂ ਫੇਰ ਕਰਾਉਣਾ ਚਾਹੀਦਾ ਇਹਦਾ ਮਤਲਬ ਸਮੌਕ। ਠੀਕ ਹੈ ਜੀ। ਅੱਛਾ, ਜੇ ਤੁਸੀਂ ਬੈਟਰੀ ਵੀ ਯਾਨੀ ਕਿ ਰਿਮੂਵ ਕੀਤੀ ਆ, ਨਵੀਂ ਬੈਟਰੀ ਇੰਸਟਾਲ ਕੀਤੀ ਆ, ਤਾਂ ਕੰਪਿਊਟਰ ਆਟੋਮੈਟਿਕਲੀ ਰੀਸੈਟ ਹੋ ਜਾਂਦਾ। ਸੇਮ ਥਿੰਗ ਆ ਜਦੋਂ ਆਪਾਂ ਰੈਗੂਲਰ ਗੱਡੀ ਦੀ ਵੀ ਸਮੌਕ ਕਰਾਉਣ ਜਾਂਦੇ ਆ, ਜੇ ਕੋਈ ਇੰਜਨ ਲਾਈਟ ਆਈ ਹੁੰਦੀ ਕਹਿੰਦੇ ਹੁੰਦੇ ਉਹ ਚਲਾ ਲਓ ਭਾਈ 100-200 ਮੀਲ ਚਲਾ ਕੇ ਆਇਓ, ਫਿਰ ਮੁੜ ਕੇ ਫਿਰ ਦੁਬਾਰਾ ਕਰਦੇ। ਹਾਂਜੀ ਬਿਲਕੁਲ ਜੀ ਜੀ ਜੀ। ਦੇਖੋ ਸਿਆਣੇ ਟੈਸਟਰ ਦੀ ਉਹੀ ਨਿਸ਼ਾਨੀਆਂ ਹੈਗੀਆਂ ਕਿ ਉਹਨੇ ਪਹਿਲਾਂ ਆਣ ਕੇ ਸਾਰਾ ਕੁਝ ਦੱਸਿਆ, ਕਲੀਅਰਲੀ ਗੱਲ ਕੀਤੀ। ਜਿਹੜਾ ਸਮਝਦਾਰ, ਅਕਲਮੰਦ ਔਰ ਸਿਆਣਾ ਟੈਸਟਰ ਹੈਗਾ ਜਾਂ ਸਿਆਣਾ ਬੰਦਾ ਹੈਗਾ, ਉਹ ਪਹਿਲਾਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੰਦਾ। ਥੈਂਕ ਯੂ ਭਾਜੀ ਆਹ ਚੀਜ਼ ਕਲੈਰੀਫਾਈ ਕਰਨ ਤੇ ਕਿ ਜਿਹੜਾ ਆਪਣਾ ਪ੍ਰੀ ਟੈਸਟ ਉਹਨੇ ਕੀਤਾ ਜੀ। ਥੈਂਕ ਯੂ ਅਮਰੀਕ ਜੀ, ਥੈਂਕ ਯੂ। ਹਾਂਜੀ ਭਾਜੀ, ਨਹੀਂ ਮੈਂ ਇੱਕ ਹੋਰ ਇਹ ਚ ਐਡ ਕਰ ਦਿੰਦਾ। ਉਹਦੇ ਬਾਅਦ ਚ ਉਹਨੇ 2 ਦਿਨ ਬਾਅਦ ਚ ਉਹਦਾ ਟੈਸਟ ਕੀਤਾ ਸਮੌਗ ਦਾ। ਸਮੌਗ ਟੈਸਟ ਕਰਨ ਦੇ ਬਾਅਦ ਚ 1 ਘੰਟੇ ਦੇ ਵਿੱਚ CTC ਦੀ ਸਾਈਡ ਦੇ ਉੱਤੇ ਸ਼ੋ ਹੋਣ ਲੱਗ ਪਿਆ, ਅਪਡੇਟ ਹੋ ਗਿਆ, ਟਰੱਕ ਪਾਸ ਆ। ਚਲੋ ਠੀਕ ਹੋ ਗਿਆ, ਟਰੱਕ ਪਾਸ। ਆਵਾਜ਼ ਕੱਟ ਗਈ ਤੁਹਾਡੀ ਅਮਰੀਕ ਜੀ। ਗ੍ਰੇਟ ਆ। ਠੀਕ ਹੈ, ਓਕੇ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ, ਮਿਹਰਬਾਨੀ। ਹਾਂਜੀ, ਲਾਸਟ ਵੀਕ ਮੈਂ ਰਾਜਵੀਰ ਜੀ ਨੂੰ ਦੱਸਿਆ ਸੀਗਾ ਕਿ ਅਸੀਂ ਸਮੌਕ ਚੈੱਕ ਜਿਹੜਾ ਮੈਂ ਦੇਖਿਆ ਸੀਗਾ ਲਾਈਵ, ਉਹ 15 ਮਿੰਟਾਂ ਦੇ ਵਿੱਚ ਅਪਡੇਟ ਹੋ ਗਿਆ ਸੀਗਾ CTC ਦੀ ਸਾਈਡ, which is good। ਨਹੀਂ ਤਾਂ DMV ਦੇ ਵਿੱਚ ਕੀ ਹੁੰਦਾ ਸੀਗਾ ਪਹਿਲਾਂ, ਹੁਣ ਮੈਨੂੰ ਪਤਾ ਨਹੀਂ ਉਦਾਂ ਹੀ ਆ ਜਾਂ ਚੇਂਜ ਕਰਤਾ ਉਹਨਾਂ ਨੇ ਸਿਸਟਮ, ਕਿਤੇ ਵੀ ਕੁਝ ਵੀ ਤੁਸੀਂ ਕਰਦੇ ਸੀਗੇ ਤੇ ਅਗਲੇ ਦਿਨ ਜਾ ਕੇ ਉਹ ਅਪਡੇਟ ਉਹਨਾਂ ਦੀ ਵੈਬਸਾਈਟ ਦੇ ਉੱਤੇ ਹੁੰਦਾ ਸੀਗਾ। ਸੋ CTC ਵਾਲਿਆਂ ਨੇ ਕੰਮ ਔਨ ਦਾ ਫਲਾਈ ਰੱਖਿਆ ਆ ਤੇ ਚੰਗੀ ਗੱਲ ਆ। ਕਲਾਊਡ ਦਾ ਫਾਇਦਾ ਜਿਹੜਾ ਉਹ ਲੈਣਾ ਚਾਹੀਦਾ। ਲਾਲੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਣਾ ਹੈਗਾ ਜੀ। ਮੈਨੂੰ ਨਾ ਦਸੰਬਰ ਦੇ ਵਿੱਚ ਆਈ ਸੀ, ਈਮੇਲ ਆ ਗਈ ਸੀ ਇਹਨਾਂ ਦੀ ਤੇ ਸਮਾਜ ਵਾਲਿਆਂ ਦੀ, ਤੇ ਮੈਂ ਈਮੇਲ ਜਦੋਂ ਆਈ ਤਾਂ ਫਿਰ ਜਿਹੜਾ ਤੁਸੀਂ $30 ਵਾਲਾ ਕਹਿੰਦੇ ਹੋ, ਮੈਂ ਉਹਦੇ ਤੋਂ ਲੌਗਇਨ ਚੈੱਕ ਕੀਤਾ ਤੇ ਉਹਦੇ ਤੇ 31 ਜਨਵਰੀ ਮੇਰੀ ਡਿਊ ਡੇਟ ਸੀ। ਦਸੰਬਰ ਦੇ ਮਿਡਲ 'ਚ ਮੈਨੂੰ ਆਈ ਸੀ ਤੇ ਉਦੋਂ ਹੀ ਮੈਂ ਪੋਰਟਲ ਤੇ ਚੈੱਕ ਕੀਤਾ ਸੀ। ਤੇ ਮੈਂ 2-3 ਦਿਨਾਂ ਦੇ ਵਿੱਚ ਫਿਰ ਕੋਈ ਲੱਭ ਕੇ ਬੰਦਾ ਮੈਂ ਯਾਰ ਤੇ ਆ ਕੇ ਕਰ ਗਿਆ ਸੀ ਤੇ ਆਪਣਾ 10-15 ਮਿੰਟ, ਜਿਵੇਂ ਤੁਸੀਂ ਕਹਿ ਰਹੇ ਹੋ 10-15 ਮਿੰਟ ਲੱਗੇ ਸੀ ਉਹਨੂੰ ਕਰਨ ਤੇ। ਮੈਂ ਜਾ ਕੇ ਘਰ 10 ਮਿੰਟਾਂ ਬਾਅਦ ਚੈੱਕ ਕੀਤਾ ਤੇ ਉੱਤੇ ਆਇਆ ਸੀ ਕਲੀਅਰ ਸੀ, ਮਤਲਬ ਉਹਨਾਂ ਨੇ ਪਾਇਆ ਹੋਇਆ ਸੀ ਤੇਰੀ ਸਮਾਗ ਹੋ ਗਈ ਹੈ। ਪਰ ਜਿਹੜੀ ਮੇਰੀ ਰਜਿਸਟ੍ਰੇਸ਼ਨ ਹੈ ਮੇਰੀ ਉਹ ਜੁਲਾਈ 'ਚ ਡਿਊ ਹੈਗੀ ਹੈ ਤੇ ਨਾ ਤਾਂ ਮੈਨੂੰ 90 ਡੇ ਮਿਲੇ ਹੈਗੇ ਸੀਗੇ। ਤੇ ਦੇਖ ਲਓ ਦਸੰਬਰ ਦੇ ਮਿਡਲ ਜੇ ਦੀ ਗੱਲ ਕਰ ਰਿਹਾ ਹੈਗਾ ਤੇ ਜਨਵਰੀ 31 ਦੇ ਡਿਊ ਡੇਟ ਸੀਗੀ ਤੇ ਨਾ ਹੀ ਮੇਰੀ ਕੋਈ ਰਜਿਸਟ੍ਰੇਸ਼ਨ ਆ ਮੈਨੂੰ ਲੱਗਿਆ ਉਹਦਾ ਕੋਈ ਮਤਲਬ, ਕਿਉਂਕਿ ਰਜਿਸਟ੍ਰੇਸ਼ਨ ਤਾਂ ਮੇਰੀ ਜੁਲਾਈ 'ਚ ਡਿਊ ਹੈਗੀ ਹੈ। ਤੇ ਨਾਲੇ ਫਿਰ ਮੈਂ ਉਹਨਾਂ ਪੁੱਛਿਆ ਵੀ ਸੀ ਤੇ ਮੈਂ ਦੇਖਿਆ ਵੀ ਸੀਗਾ, ਉਹ ਕਹਿ ਰਿਹਾ ਸੀ ਵੀ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਸੀਗਾ ਵੀ ਕੋਈ ਨੁਕਸ ਹੈਗਾ, ਦੱਸ ਦਿੰਦੇ ਸੀ। ਹੁਣ ਸਿੱਧਾ ਹੀ ਚਲੇ ਜਾਂਦਾ ਹੈਗਾ DMV ਨੂੰ ਜਾਂ ਜਿੱਥੇ ਵੀ ਜਾਣਾ ਹੁੰਦਾ। ਉਹ ਨਾ ਉਹਨੂੰ ਪਤਾ ਸੀ ਕੋਈ ਜਦੋਂ ਮੇਰਾ ਕੀਤਾ ਵੀ ਕੀ ਪਾਸ ਹੈ ਫੇਲ ਹੈ, ਹੁਣ ਨਹੀਂ ਪਤਾ ਲੱਗਦਾ ਹੈਗਾ। ਜਦੋਂ ਉਹਦੇ ਦੱਸਣ ਮੁਤਾਬਕ ਹੀ ਜਿੰਨਾ ਕਿ ਮੈਂ ਵੀ ਉਹਦੇ ਆਪਣੇ ਉਹਦੀ ਇੱਕ ਸੌਫਟਵੇਅਰ ਦੇਖਿਆ ਜਾਂ ਉਹਦੀ ਸਾਈਟ ਤੇ ਦੇਖਿਆ ਸੀ, ਹੁਣ ਸਿੱਧਾ ਜੋ ਵੀ ਉਹ ਤੁਹਾਡੇ ਟਰੱਕ ਤੋਂ ਉਹਦੀ ਤੁਹਾਡੀ ਇਨਫੋਰਮੇਸ਼ਨ ਲੈਂਦਾ ਹੈਗਾ ਤੇ ਸਿੱਧਾ ਹੀ ਭੇਜ ਦਿੰਦਾ। ਉਹ ਪਾਸ ਆ ਫੇਲ ਆ ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈਗਾ ਵੀ ਕੀ ਹੈਗਾ। ਤੇ ਮੈਂ ਕੋਈ ਟਰੱਕ ਵੀ ਨਹੀਂ ਸੀ, ਮੈਂ ਗਰਮ ਕੀਤਾ। ਮੈਂ ਟਰੱਕ ਵੀ ਮੇਰਾ ਖੜਾ ਸੀ 2-4 ਦਿਨਾਂ ਦਾ, ਮੈਂ ਹਵਾ ਭਰੀ ਸੀ 5-7 ਮਿੰਟ ਤੇ ਉਹਨੇ ਲਾਇਆ 10 ਮਿੰਟਾਂ ਤੱਕ ਪਾਸ ਸੀ। ਆ ਹੈਗਾ ਮੇਰੇ ਮੈਂ ਜੋ ਮੇਰਾ ਤੁਹਾਡਾ ਐਕਸਪੀਰੀਅੰਸ ਇਦਾਂ ਦਾ। ਠੀਕ ਆ, ਮੈਨੂੰ ਨਹੀਂ ਪਤਾ ਕਿਵੇਂ ਦਿੰਦੇ ਆ। ਅੱਛਾ, ਇਹ ਰਮਨ ਜੀ ਫਿਰ ਥੋੜਾ ਕਲੀਅਰ ਕਰ ਦਿਓ ਵੀ ਜਿੱਦਾਂ ਕਹਿੰਦੇ ਵੀ ਜੁਲਾਈ 'ਚ ਸੀਗੀ ਰਜਿਸਟ੍ਰੇਸ਼ਨ, ਜਨਵਰੀ ਦੀ ਇਹਨਾਂ ਨੂੰ ਡਿਊ ਡੇਟ ਆ ਗਈ, ਇਹ ਕੀ ਮਤਲਬ, ਕੀ ਚੱਕਰ ਕੀ ਹੈ ਫਿਰ ਪਿਆ ਗਿਆ? ਰਾਜਕਰਨ ਸਾਲ ਦੇ ਵਿੱਚ 2 ਵਾਰੀ ਸਮੌਕ ਚੈੱਕ ਹੋਣਾ ਆ। ਸੋ ਡਿਊ ਰਜਿਸਟ੍ਰੇਸ਼ਨ ਜਦੋਂ ਮਰਜ਼ੀ ਹੈਗੀ ਆ, ਤੁਹਾਡਾ ਸਪਰੈਡ ਆਊਟ ਕੀਤਾ ਆ, ਸਾਰੇ ਜਿਹੜੇ ਆ ਸਾਲ ਦੇ ਵਿੱਚ ਸਪਰੈਡ ਆਊਟ ਕੀਤੇ ਹੋਏ ਆ। ਤੁਸੀਂ ਉਸੇ ਮੌਕੇ ਤੇ ਜਦੋਂ ਤੁਹਾਡੀ ਐਕਸਪ੍ਰੈਸ਼ਨ ਹੈਗੀ ਆ, ਕਈਆਂ 31 ਜੁਲਾਈ ਦੀ, ਕਈਆਂ ਦੀ ਕਿਸੇ ਟਾਈਮ ਦੀ ਆ, ਕਈਆਂ ਦੀ 31 ਜਨਵਰੀ ਦੀ ਹੈਗੀ ਆ। ਸੋ ਜਿਹੜੀ ਤੁਹਾਡੀ ਉਹਨਾਂ ਨੇ ਸਪਰੈਡ ਆਊਟ ਕਰਕੇ ਤੁਹਾਡੀ ਦਿੱਤੀ ਹੈਗੀ ਆ, 6 ਮਹੀਨੇ 'ਚ ਵੰਡ ਲਿਆ ਉਹਨਾਂ ਨੇ, 2 ਹਿੱਸਿਆਂ 'ਚ ਵੰਡ ਲਿਆ। ਰਜਿਸਟ੍ਰੇਸ਼ਨ ਦੀ ਗੱਲ ਹੈਗੀ ਨਾ, ਉਹ ਸੱਚਾਈ ਹੈਗੀ ਏ ਕਿ ਜੇ ਤੁਹਾਡਾ ਆਹ ਸਮੌਕ ਚੈੱਕ ਨਹੀਂ ਹੁੰਦਾ
ਤੇ ਤੁਹਾਡੀ ਜਿਹੜੀ ਆ ਟਰੱਕ ਨਾਨ ਕੰਪਲਾਇੰਟ ਹੈ, ਜਦੋਂ 31 ਨੂੰ ਤੁਸੀਂ ਰਜਿਸਟ੍ਰੇਸ਼ਨ ਕਰਾਉਣ ਜਾਣਾ ਸੀਗਾ ਉਦੋਂ ਰਜਿਸਟ੍ਰੇਸ਼ਨ ਨਹੀਂ ਸੀ ਹੋਣੀ ਤੁਹਾਡੀ। ਆ ਪ੍ਰੋਬਲਮ। ਠੀਕ ਆ। ਹੁਣ ਤੁਸੀਂ ਇਹ ਮੰਨ ਲਓ ਵੀ ਜਨਵਰੀ ਦੇ ਵਿੱਚ ਸਾਰਿਆਂ ਨੂੰ ਕਰਾਉਣੇ ਹੀ ਕਰਾਉਣੇ ਆ, ਵੀ ਤਾਂ ਜੋ ਇਸ ਸਾਲ ਦੇ ਵਿੱਚ 2 ਹੀ ਤੁਹਾਨੂੰ ਕਰਾਉਣੇ ਪੈਣੇ, ਅਗਲੇ ਸਾਲ ਤੋਂ 4 ਵਾਰੀ ਜਿਹੜੇ ਉਹ ਕਰਾਉਣੇ ਪੈਣੇ। ਕਈਆਂ ਦੇ 31 ਮਾਰਚ ਤੱਕ ਆ ਰਾਜਕਰਨ, ਕਈਆਂ ਦੇ ਕਿਸੇ ਟਾਈਮ ਤੱਕ ਐਕਸਪੀਰੇਸ਼ਨ ਆ। ਮੈਂ ਕੱਲ ਵੀ ਦੇਖੀਆਂ 5 ਟਰੱਕਾਂ ਵਾਲੀ ਕੰਪਨੀ ਸੀ, ਉਹਨਾਂ ਨੇ ਭੇਜਿਆ ਸੀ ਆਪਣੀ ਡਿਟੇਲ। 2 ਟਰੱਕ ਉਹਨਾਂ ਨੇ 31 ਜਨਵਰੀ ਨੂੰ ਆ, 4 ਉਹਨਾਂ ਨੇ ਜਿਹੜੇ 31 ਮਾਰਚ ਨੂੰ ਕਿ 31 ਅਪ੍ਰੈਲ ਨੂੰ, ਏਦਾਂ 30 ਅਪ੍ਰੈਲ ਨੂੰ ਹੁੰਦੇ ਐਕਸਪਾਇਰ। ਸੋ ਹਰ ਇੱਕ ਤੇ ਜਿਹੜੇ ਟਰੱਕ ਹੈਗੇ ਉਹ ਸਪਰੈਡ ਆਊਟ ਕੀਤੇ ਹੋਏ। ਸੋ ਹੁਣ ਜੇ ਇਹ ਦੇਖਿਆ ਜਾਵੇ, ਜੇ ਇਹਨਾਂ ਦਾ ਜੁਲਾਈ ਦਾ ਸੀ, ਜਨਵਰੀ ਦਾ ਸੀ, 6 ਮਹੀਨੇ ਪਹਿਲਾਂ ਉਹਨਾਂ ਨੇ ਮੰਗ ਲਈ ਆ, ਵੀ 6 ਮਹੀਨੇ ਪਹਿਲਾਂ ਜਿਹੜੀ ਉਹ ਸਮੌਗ ਦੀ ਜਿਹੜੀ ਉਹ ਮੰਗ ਲਿਆ ਉਹਨਾਂ ਨੇ। ਠੀਕ ਹੈ ਜੀ। ਵਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਆਇਆ ਸੀਗਾ, ਮੈਂ ਸੌਰੀ ਆ, ਕੋਈ ਨਹੀਂ, ਤੁਸੀਂ ਹੁਣ ਦੱਸਿਆ ਵੀ ਤੁਸੀਂ ਦੱਸ ਸਕਦੇ ਆ ਕਿੱਥੋਂ ਕਰਾਈ ਆ। ਮੈਂ ਤੁਹਾਨੂੰ ਦੱਸਦਾ ਵੀ ਮੈਂ ਆਹੀ ਦੱਸਣਾ ਸੀ, ਜੁੱਬਾ ਸਿਟੀ JB ਟਰੱਕ ਰਿਪੇਅਰ ਵਾਲੇ ਆ, ਉਹਨਾਂ ਨੇ ਮੇਰੇ ਕੋਲ $96 ਲਏ ਸੀ ਜੀ। ਪਹਿਲਾਂ ਉਹਨਾਂ ਨੇ ਮੇਰੀ ਚੈੱਕ ਕਰ ਲਈ ਸੀ ਵੀ ਪਾਸ ਹੋਣਾ ਜਾਂ ਨਹੀਂ ਟਰੱਕ ਹੋਣਾ, $96 'ਚ। ਠੀਕ ਹੈ ਜੀ। ਜਦੋਂ ਪਾਸ ਹੋ ਗਿਆ ਟਰੱਕ, ਦੁਬਾਰਾ ਉਹਨਾਂ ਨੇ ਫਿਰ ਮੇਰਾ DMB ਨਾਲ ਕੰਟੈਕਟ ਕਰਕੇ ਪਾਸ, ਕਿਉਂਕਿ ਪਹਿਲਾਂ ਉਹਨੇ ਚੈੱਕ ਕਰ ਲਿਆ, ਦੁਬਾਰਾ ਨਹੀਂ ਪੈਸੇ ਲੈਂਦੇ, $96 ਲੈਂਦੇ ਆ। ਹਾਂਜੀ, ਰੀਟੈਸਟ ਕਰਕੇ। ਉਹ ਮੁੰਡੇ ਆਪਣੇ ਉਹਨਾਂ ਨੇ ਕੰਮ ਕੀਤਾ 6 ਮਹੀਨੇ, ਆਪਣੇ 5 ਸਾਲ ਫਰਾਈਟ ਲਾਈਨਰ ਡੀਲਰਸ਼ਿਪ ਦੇ ਸੈਕਰਾਮੈਂਟ ਤੋਂ ਮੁੰਡੇ ਨੇ, ਚਲੋ JB ਟਰੱਕ ਰਿਪੇਅਰ ਵਾਲੇ ਦੇ। ਚਲੋ ਠੀਕ ਹੈ, ਥੈਂਕ ਯੂ ਜੀ। ਤੁਸੀਂ ਉਹਦਾ ਮੁਫਤ ਚ ਮਸ਼ਹੂਰੀ ਕਰ ਗਏ ਬੰਦਿਆਂ ਦੀ, ਪਰ ਚਲੋ ਕੋਈ ਗੱਲ ਨਹੀਂ, ਥੈਂਕ ਯੂ। ਮੈਂ ਤਾਂ ਕੀਤਾ ਜੀ, ਮੈਂ ਕਿਹਾ ਵੀ ਭਾਜੀ ਕਹਿੰਦਾ ਦੱਸ ਸਕਦੇ ਤੁਸੀਂ ਵੀ ਕਿੱਥੇ ਆ, ਤਾਂ ਕਾਲ ਕੀਤੀ। ਚਲੋ ਕੋਈ ਗੱਲ ਨਹੀਂ, JB ਟਰੱਕ ਰਿਪੇਅਰ ਵਾਲਾ ਰੇਲ ਰੋਡ ਤੇ ਜੁੱਬਾ ਸਿਟੀ ਆ। ਥੈਂਕ ਯੂ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਟਰੱਕ ਸਮੋਕ ਦਾ ਕੰਮ ਕਰਦਾ ਵਾਂ ਇੱਥੇ। ਠੀਕ ਹੈ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਜਿੰਨਾ ਕੁ ਮੈਨੂੰ ਨੌਲੇਜ ਹੈਗੀ ਆ, ਵੀ ਜਦੋਂ ਅਸੀਂ ਲਾਉਨੇ ਆ ਇਹਨੂੰ, ਆਪਣਾ ਜਿਹੜਾ ਸਾਡਾ ਕੰਪਿਊਟਰ ਹੈਗਾ ਉਹਦੇ ਨਾਲ ਲਾਉਨੇ, ਤੁਹਾਡੇ ਉਹਦੇ ਨਾਲ ਟਰੱਕ ਦੇ ਵਿੱਚ ਜੀ, ਤੇ ਉਹ 에ਅਰ ਸੋਰਸ ਬੋਰਡ ਨਾਲ ਕਨੈਕਟ ਹੋ ਜਾਂਦਾ। ਅੱਛਾ। ਉੱਥੇ ਜਿਹੜੀ ਰਿਪੋਰਟ ਆ ਸਾਰੀ ਉਹਦੇ ਕੋਲੇ ਰਿਕਾਰਡ ਚਲੇ ਜਾਂਦਾ 에ਅਰ ਸੋਰਸ ਬੋਰਡ ਕੋਲੇ। ਉੱਥੇ ਸਾਨੂੰ ਕੰਪਲੀਟ ਆ ਜਾਂਦਾ ਵੀ ਇਹ ਟੈਸਟ ਪਾਸ ਹੋ ਗਿਆ, ਤੁਸੀਂ ਇਹਨੂੰ ਲਾ ਸਕਦੇ ਹੋ। ਠੀਕ ਹੈ, ਓਕੇ। ਅਸੀਂ ਉਹਨੇ ਚਿਰਾਂ 'ਚ, ਜਿੰਨੇ ਚਿਰਾਂ 'ਚ ਉਹਨੂੰ ਬੰਦ ਕਰਦੇ ਆ, ਤੇ ਉਹਨੇ ਚਿਰਾਂ 'ਚ ਉੱਥੇ ਜਿਹੜੀ ਰਿਪੋਰਟ ਆ ਜਨਰੇਟ ਹੋ ਜਾਂਦੀ। ਇਹ 1 ਮਿੰਟ ਜਾਂ 2 ਮਿੰਟ ਹੀ ਲੱਗਦੇ ਆ। ਠੀਕ ਹੈ। ਜਿਹੜਾ ਪੋਰਟਲ ਆ 에ਅਰ ਸੋਰਸ ਬੋਰਡ ਵਾਲਿਆਂ ਦਾ, ਉਹਦੇ ਉੱਤੇ ਸਾਡਾ ਜਿਹੜਾ ਅਕਾਊਂਟ ਆ ਉੱਥੇ ਅਸੀਂ ਖੋਲਦੇ ਆ। ਉੱਥੇ ਟਰੱਕ ਦਾ ਵੈਨ ਨੰਬਰ, ਐਰਾ ਵਗੈਰਾ, ਟੈਸਟ ਨੰਬਰ, ਕਿਹੜੇ ਯੰਤਰ ਨਾਲ ਆਇਆ ਵਾ, ਸਾਰਾ ਉਹਦੇ ਵਿੱਚ ਆ ਜਾਂਦਾ। ਉਹਦੇ 'ਚ 3 ਚੀਜ਼ਾਂ ਹੁੰਦੀਆਂ ਵਾ, ਜਾਂ ਉਹਦਾ ਪਾਸ, ਜਾਂ ਉਹਦਾ ਜਿਹੜਾ ਉਹਦਾ ਡਿਫੈਕਟ ਹੁੰਦਾ ਵਾ, ਤੇ ਜਾਂ ਉਹਦਾ ਨਾਟ ਰੈਡੀ। ਨਾਟ ਰੈਡੀ ਉਹ ਚੀਜ਼ ਹੈ ਜਿਹਨੂੰ ਕਹਿੰਦੇ ਵੀ ਸਾਨੂੰ ਦੱਸ ਦਿੱਤਾ। ਅਸਲ ਦੇ ਵਿੱਚ ਇਹ 에ਅਰ ਸੋਰਸ ਬੋਰਡ ਕੋਲੇ ਜਾਂਦਾ ਹੀ ਜਾਂਦਾ ਟਰੱਕ। ਇਨਫੋਰਮੇਸ਼ਨ ਫਿਰ ਵੀ ਜਾਂਦੀ ਹੋਈ ਹੈ, ਜਾਂਦੀ ਉੱਥੋਂ ਨਾਟ ਰੈਡੀ ਪਤਾ ਲੱਗ ਜਾਂਦਾ ਵੀ ਰੀਸੈਟ ਹੋਇਆ ਤੇ ਨਾਟ ਰੈਡੀ। ਠੀਕ ਹੈ। ਫਿਰ ਅਸੀਂ ਉਹ ਬੰਦੇ ਨੂੰ ਗਾਈਡ ਕਰਦੇ ਨੇ ਵੀ ਤੂੰ 500-600 ਮੀਲ ਚਲਾ ਲਾ। ਇੱਥੇ ਮੇਰੇ ਕੋਲੇ ਇੱਕ ਮੁੰਡਾ ਸੀਗਾ, ਉਹਦਾ ਨਾਟ ਰੈਡੀ ਆਇਆ ਸੀ, ਉਹਨੇ ਨਵਾਂ ਟਰੱਕ ਲਿਆ ਸੀਗਾ। ਨਵਾਂ ਦਾ ਮਤਲਬ ਪੁਰਾਣਾ ਲਿਆ ਸੀ। ਉਹਨੂੰ ਮੈਂ ਕਿਹਾ ਤੂੰ ਹੁਣ ਮਹੀਨਾ ਕੁ ਚਲਾ ਲਾ, ਵੀ ਤੂੰ ਹੁਣ ਮਹੀਨੇ ਦੇ ਵਿੱਚ ਉਹਨੂੰ ਸੈੱਟ ਕਰ ਲਾ। ਉਹਨੇ ਕੀ ਕੀਤਾ, ਉਹ ਕਹਿੰਦਾ ਮੈਂ ਅਗਲੇ ਦਿਨ ਹੀ ਸਾਰੀ ਦਿਹਾੜੀ ਉਹ LA ਵੱਲ ਚਲ ਗਿਆ, ਪਤਾ ਨਹੀਂ ਉਹ ਲਾ ਕੇ ਖਾਲੀ ਬੌਬਟੇਲ ਹੀ ਫਿਰਦਾ ਰਿਹਾ। ਉਹ ਅਗਲੇ ਦਿਨ, ਤੀਜੇ ਦਿਨ ਮੇਰੇ ਕੋਲ ਫੇਰ ਆ ਗਿਆ, ਮੈਨੂੰ ਕਹਿੰਦਾ ਜੀ ਮੇਰਾ ਕਰ ਦਿਓ। ਮੈਂ ਕਿਹਾ ਯਾਰ ਤੂੰ ਹੁਣ ਇਹਨੂੰ 2-4 ਦਿਨ ਚਲਾ ਲਾ, ਇੰਨੀ ਕਾਹਲੀ ਕਿਉਂ ਕਰਦਾ? ਕਹਿੰਦਾ ਜੀ ਮੈਂ 500-600 ਮੀਲ ਚਲਾਏ ਆ। ਤੇ ਉਹਦਾ ਟੈਸਟ ਕਰਕੇ ਦੇਖਿਆ ਤਾਂ ਪਾਸ ਹੋ ਗਿਆ। ਠੀਕ ਹੈ ਜੀ। ਠੀਕ ਹੈ। 4-5 ਵਾਰੀ ਉਹਦਾ ਰੀਸੈਟ ਹੋ ਗਿਆ, ਗਰਮ ਹੋ ਗਿਆ, ਠੰਡਾ ਹੋ ਗਿਆ। ਠੀਕ ਹੈ, ਠੀਕ ਹੈ। ਚਲੋ ਥੈਂਕ ਯੂ ਬਾਈ ਜੀ। ਕੋਈ ਹਾਂ, ਉਹ 'ਚ ਜੇ ਤੁਸੀਂ ਕਿਸੇ ਸਰਟੀਫਾਈਡ ਬੰਦੇ ਕੋਲ ਕਰਾਉਣੇ, ਉਹ 'ਚ ਕੋਈ ਮੇਰਾ ਖਿਆਲ ਹੇਰਾ ਫੇਰੀ ਦੀ ਆਸ ਨਹੀਂ ਹੈਗੀ ਮੈਨੂੰ, ਕਿਉਂਕਿ ਉਹ ਬੰਦਾ ਤੁਹਾਨੂੰ ਦਊਗਾ ਹੀ ਤਦ ਰਿਪੋਰਟ। ਉਹਦੇ ਉੱਤੇ ਉਹਦਾ ਨਾਂ ਹੁੰਦਾ ਵਾ, ਉਹਦੇ ਉੱਤੇ ਤਾਂ ਸਾਰਾ ਕੁਛ ਹੁੰਦਾ ਵਾ। ਅਸੀਂ ਉਹ ਪ੍ਰਿੰਟ ਆਊਟ ਕਰ ਦਿੰਦੇ ਉਹਨੂੰ ਈਮੇਲ ਦਾ। ਠੀਕ ਹੈ। ਹਾਂਜੀ, ਤੇ ਉਹ ਗਲਤ ਨਹੀਂ ਕਰ ਸਕਦਾ ਮੇਰੇ ਹਿਸਾਬ 'ਚ। ਠੀਕ। ਚਲੋ ਥੈਂਕ ਯੂ ਵੀਰ ਜੀ, ਥੈਂਕ ਯੂ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਜੀ, ਇੱਕ ਜਿਹੜੀ ਆਪਾਂ ਵਿੱਚ ਚਰਚਾ ਛੇੜੀ ਸੀ ਇਮੀਗ੍ਰੇਸ਼ਨ ਦੀ ਵੀ ਤੇ ਟਰੱਕਿੰਗ ਦੀ, ਰਮਨ ਜੀ ਨੇ ਵੀ ਜਿਹੜੀ ਗੱਲ ਕੀਤੀ ਸੀ ਨਾ, ਵੀ ਬਹੁਤ ਸਾਰੇ ਜਿਹੜੇ ਫੈਡਰਲ ਕ੍ਰਾਈਮਸ ਨੂੰ ਲੈ ਕੇ ਆ, ਕੱਲ ਇੱਕ ਨਵਾਂ ਕਾਨੂੰਨ ਪਾਸ ਹੋਇਆ ਆ, ਲਿੰਕਨ ਰਾਇਲੀ ਐਕਟ। ਉਹਦੇ ਵਿੱਚ ਛੋਟੇ ਤੋਂ ਛੋਟਾ ਜਿਹੜਾ ਤੁਹਾਡਾ ਚਾਰਜ ਵੀ ਹੋਏ ਹੋਵੋ, ਇਹ ਵੀ ਨਹੀਂ ਵੀ ਚਾਰਜ ਦੇ ਵਿੱਚ ਤੁਸੀਂ ਕਨਵਿਕਟ ਹੋਏ ਹੋਵੋ, ਤੁਹਾਡੇ ਉੱਤੇ ਸ਼ਾਪ ਲਿਫਟਿੰਗ ਤੋਂ ਲੈ ਕੇ ਤੇ ਕਿਸੇ ਤਰੀਕੇ ਦਾ ਕੋਈ ਵੀ ਚਾਰਜ ਵੀ ਲੱਗਾ ਆ, ਤੇ ਚਾਹੇ ਵੱਡੇ ਤੋਂ ਵੱਡਾ ਕੰਮ ਵੀ ਕੀਤਾ ਆ। ਖਾਸ ਕਰਕੇ ਹੁਣ ਆਪਾਂ ਨੂੰ ਪਤਾ ਵੀ ਆਪਣੀ ਟਰੱਕਿੰਗ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਹੋਇਆ ਵਰਕ ਪਰਮਿਟ ਦੇ ਉੱਤੇ ਆ, ਬਾਕੀ ਵੀ ਹੈਗੇ ਨੇ, ਪਰ ਆਪਣੀ ਬਹੁਤ ਸਾਰੀ ਕਮਿਊਨਿਟੀ ਮੈਜੋਰਟੀ 'ਚ ਉਦਾਂ ਦੀ ਆ। ਭਾਈ ਇਹ ਵਕਤ ਨਹੀਂ ਆ। ਇਹ ਹੁਣ ਡਰੱਗ ਐਂਡ ਅਲਕੋਹਲ ਟੈਸਟਿੰਗ ਵਾਲਾ ਵੀ ਜਿਹੜਾ ਰਮਨ ਜੀ ਨਾਲ ਹੀ ਆ, ਮੈਰੂਆਨਾ ਟਾਈਟਲ 1 ਸਕੈਜੂਲ 1 ਸੌਰੀ, ਜਿਹੜਾ ਉਹ ਨਸ਼ਾ ਆ, ਉਹਦੇ ਵਿੱਚ ਜੇ ਤੁਸੀਂ ਫੜ ਹੁੰਦੇ ਆ, ਉਹ ਤਾਂ ਹੁਣ ਫੈਡਰਲ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਤੰਗ ਹੋ ਜਾਣਾ ਆ।
ਉਹ ਹਿਸਾਬ ਦੇ ਨਾਲ ਇਹ ਤਾਂ ਅੱਗੇ ਮੂੰਹ ਨੂੰ ਖੂਨ ਲਾ ਕੇ ਭੱਜੇ ਫਿਰਦੇ ਆ ਵੀ ਅਸੀਂ ਬੰਦੇ ਤਾਂ ਫੜੀਏ ਕਿਸੇ ਤਰੀਕੇ ਦੇ ਨਾਲ, ਚੱਕ ਕੇ ਜਿਹੜੇ ਆ ਉਹ ਕਰਨੇ ਆ। ਉਹ ਗਵਾਂਟਾਨੋ ਬੇ ਤਿਆਰ ਕਰੀ ਜਾਂਦੇ ਆ, ਕੰਸਨਟ੍ਰੇਸ਼ਨ ਕੈਂਪ ਬਣਾਉਣ ਨੂੰ ਫਿਰਦੇ ਆ। ਤੇ ਆਪਣੇ ਭਾਈ ਬੰਦੇ ਸੁਧਰ ਜਾਓ। ਓਪੀਆਈਡ ਦਾ ਹੋ ਗਿਆ, ਫੀਮ ਦਾ ਹੋ ਗਿਆ, ਹੋਰ ਚੀਜ਼ਾਂ ਦਾ ਹੋ ਗਿਆ, ਫੈਂਟਨਲ ਦਾ ਹੋ ਗਿਆ। ਇਹ ਨਸ਼ਿਆਂ ਵਾਲੀਆਂ ਚੀਜ਼ਾਂ ਤੋਂ ਬਚ ਕੇ, ਬਾਕੀ ਜਿਹੜੀ ਇਹ ਲੌਗ ਬੁੱਕ ਦੀ ਹੇਰਾਫੇਰੀ ਤੋਂ ਜਿਹੜਾ ਉਹ ਬਚ ਕੇ, ਸਹੀ ਤਰੀਕੇ ਦੇ ਨਾਲ ਕਰਕੇ ਲੜਾਈ ਝਗੜੇ ਵਾਲੇ ਕੰਮ ਨਾ ਹੁਣ ਬੰਦ ਕਰਨੇ ਪੈਣੇ ਆ। ਥੋੜੇ ਸਿੱਧੇ ਹੋ ਕੇ ਜਿਹੜਾ ਉਹ ਚੱਲੋ, ਲਾਅ ਦੇ ਹਿਸਾਬ ਦੇ ਨਾਲ ਚੱਲੋ। ਆ ਜਿਹੜਾ ਲੇਕਿਨ ਰਾਈਲੀ ਐਕਟ ਆ, ਕਈ ਵਾਰੀ ਬੰਦੇ ਨੂੰ ਲੱਗਦਾ ਵੀ ਯਾਰ ਇਹਦੇ ਨਾਲ ਆਪਾਂ ਨੂੰ ਕੀ ਫਰਕ ਪੈਣਾ, ਇਹ ਬਾਅਦ ਦੇ ਵਿੱਚ ਇਹਦਾ ਪਤਾ ਲੱਗਣਾ ਆ ਵੀ ਭਾਈ ਇਹਨਾਂ ਨੇ ਟੰਗਣੇ ਬਹੁਤ ਆ ਇਸ ਦੀ ਜਿਹੜੀ ਉਹ ਆੜ ਦੇ ਵਿੱਚ। ਸੋ ਜਿਹੜਾ ਹਿਸਾਬ ਦੇ ਨਾਲ ਤੇ ਜਿਹੜਾ ਕਹਿ ਲਓ ਵੀ ਠੀਕ ਢੰਗ ਦੇ ਨਾਲ ਜਿਹੜਾ ਉਹ ਚੱਲਣਾ ਸ਼ੁਰੂ ਕਰੋ ਜੀ। ਇਹਦੇ 'ਚ ਨਾ 2 ਚੀਜ਼ਾਂ ਮੈਂ ਐਡ ਕਰਨੀਆਂ। ਰਮਨ ਜੀ ਹੁਣੀ ਅੱਜ ਮੈਨੂੰ ਭੇਜੀ ਸੀ ਇੱਕ ਵੀਡੀਓ ਸਕੂਲ ਦੀ। ਕੋਈ ਹਰਿਆਣੇ ਦਾ ਨੌਜਵਾਨ ਆ ਵੀ ਸਾਡਾ ਸਕੂਲ ਆ ਇੱਥੇ ਯੂਟਾ 'ਚ ਆ ਜਾਓ, ਅਸੀਂ 2 ਵੀਕਾਂ 'ਚ ਲਾਇਸੈਂਸ ਦੇਣੇ। 20 ਦਿਨਾਂ 'ਚ। ਹੁਣ ਦੱਸੋ ਵੀ 2 ਵੀਕਾਂ ਦੇ ਵਿੱਚ ਤਾਂ ਬੰਦੇ ਨੂੰ ਕਾਰ ਨਹੀਂ ਆਉਂਦੀ ਹੈਗੀ, ਹਨਾ। ਵੀ ਨਾਲੇ ਤੁਸੀਂ ਫਿਰ ਆਪ ਮਾਰਨਾ, ਨਾਲੇ ਹੋਰ ਕਿਸੇ ਨੂੰ ਮਾਰਨਾ ਹੈ। ਭਾਜੀ ਤੁਸੀਂ ਸਹੀ ਤਰ੍ਹਾਂ ਵੀਡੀਓ ਪੂਰੀ ਸੁਣੀ ਨਹੀਂ। ਅੱਛਾ, ਉਹ ਪ੍ਰਮੋਸ਼ਨ ਉਹ ਕਹਿੰਦੇ ਸੀ ਵੀ ਕੰਮ ਵੀ ਕਰ ਸਕਦੇ ਕੁਛ ਏਦਾਂ ਦਾ। ਨਹੀਂ, ਉਹਦੇ 'ਚ ਲਿਖਿਆ ਸੀ ਤੁਹਾਨੂੰ ਟਰੱਕ ਦੇ ਵਿੱਚ ਬੈਠਣ ਦੀ ਵੀ ਲੋੜ ਨਹੀਂ। ਦੇਖ ਲਓ, ਦੱਸੋ। ਤੇ ਫਿਰ ਜਿਹੜਾ ਟਰੱਕ 'ਚ ਬੈਠੋ ਤਾਂ ਲੋਕਾਂ ਦੇ ਹੱਡਾਂ 'ਚ ਹੀ ਬੈਠੋ। ਤੁਸੀਂ ਇਹ ਸੋਚੋ ਵੀ ਉਹਦੇ ਵਿੱਚ ਇਹ ਕਹਿ ਰਿਹਾ ਕਿ ਤੁਹਾਨੂੰ ਟਰੱਕ ਦੇ ਵਿੱਚ ਵੀ ਬੈਠਣ ਦੀ ਲੋੜ ਨਹੀਂ ਹੈ ਕਿ ਲਾਇਸੈਂਸ ਮਿਲ ਜਾਊਗਾ। ਅਸੀਂ 에ਅਰਪੋਰਟ ਤੋਂ ਚੱਕ ਲਾਂਗੇ, 에ਅਰਪੋਰਟ ਤੇ ਛੱਡਾਂਗੇ, ਰੋਟੀ ਪਾਣੀ ਵੀ ਦੇਵਾਂਗੇ। ਤੇ ਦੂਸਰੀ ਅੱਜ ਹਾਂਜੀ ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਕਰਦੇ ਆ, ਜਿਹੜੀ ਇਸ ਵੇਲੇ ਕਾਫੀ ਜਿਹੜੀ ਇੰਟੈਂਸ ਹੁੰਦੀ ਜਾ ਰਹੀ ਆ। ਰਾਜਕਿਰਨ 60 ਡੇਜ਼ ਹੋ ਚੱਲੇ ਆ ਨਵੰਬਰ 18 ਤੋਂ ਬਾਅਦ। ਜਿਹੜੇ ਅੱਜ ਜਨਵਰੀ 18 ਨੂੰ 60 ਡੇਜ਼ ਹੋ ਗਏ, ਜਿਹੜਾ ਕਿ ਨਵੰਬਰ 18 ਨੂੰ ਸੀਗਾ ਕਿ ਜਿਹੜੇ ਲਾਇਸੈਂਸ ਸੈਪ ਦੇ ਅੰਡਰ ਹੈਗੇ ਆ 1,78,000 ਦੇ ਕਰੀਬ, ਉਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਆ ਉਹ ਸਸਪੈਂਡਡ ਹੋ ਚੁੱਕੇ ਆ ਜਾਂ ਹੋ ਗਏ ਆ। ਸੋ ਇੱਕ ਤਾਂ ਉਹ ਅਪਡੇਟ ਹੈਗਾ, ਜੇ ਤੁਸੀਂ ਉਸ ਚੱਕਰ 'ਚ ਹੈਗੇ ਆ ਤਾਂ ਪਲੀਜ਼ ਆਪਣਾ ਲਾਇਸੈਂਸ ਜ਼ਰੂਰ ਚੈੱਕ ਕਰ ਲਓ। ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਹਦਾਇਤ ਹੈਗੀ ਆ ਕਿ ਆਪਣੇ ਸਾਰੇ ਡਰਾਈਵਰਸ ਜਿਹੜੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਜ਼ਰੂਰ ਚੈੱਕ ਕਰੋ। ਇਸ ਵੇਲੇ ਇਹ ਸਿਸਟਮ ਚੱਲ ਰਿਹਾ ਹੈਗਾ ਕਿ ਜਦੋਂ ਕੋਈ ਵੀ ਡਰਾਈਵਰ ਪੋਜ਼ਿਟਿਵ ਆਉਂਦਾ ਹੈਗਾ, ਪਹਿਲਾਂ ਤਾਂ ਮੈਂ ਇਹ ਕਹਿ ਦਿਆਂ ਕਿ ਪੋਜ਼ਿਟਿਵ ਆਉਣ ਦੇ ਲਈ ਜਿਹੜਾ ਸਾਰਿਆਂ ਨਾਲੋਂ ਇਸ ਵੇਲੇ ਇੰਪੋਰਟੈਂਟ ਰੀਜ਼ਨ ਚੱਲ ਰਿਹਾ ਹੈਗਾ ਉਹ ਇੰਡੀਆ ਦੀਆਂ ਦਵਾਈਆਂ ਖਾਣ ਦਾ ਹੈਗਾ। ਅੱਛਾ, ਉਹ ਕੋਈ ਵੀ ਇੰਡੀਆ ਦੀ ਆਯੁਰਵੈਦਿਕ ਦਵਾਈ, ਕੋਈ ਦੂਜੀ ਤੀਜੀ ਕੋਈ ਦਵਾਈ ਤੁਸੀਂ ਖਾਣੇ ਹੈਗੇ ਆ, ਉਹਦੇ ਵਿੱਚ ਬਹੁਤ ਪੋਜ਼ਿਟਿਵ ਆ ਰਹੇ ਹੈਗੇ। ਓਪੀਆਈਡ ਪੋਜ਼ਿਟਿਵ ਆ ਰਿਹਾ ਹੈ ਜ਼ਿਆਦਾ? ਹਾਂਜੀ, ਓਪੀਆਈਡ ਪੋਜ਼ਿਟਿਵ ਆ ਰਿਹਾ, ਫੀਮ ਪੋਜ਼ਿਟਿਵ ਆ ਰਹੀ ਹੈ ਜਾਂ ਕੁਝ ਹੋਰ ਪੋਜ਼ਿਟਿਵ? ਹਾਂਜੀ, ਓਪੀਆਈਡ ਪੋਜ਼ਿਟਿਵ, ਕਈ ਮੈਰੀਜੁਆਨਾ ਪੋਜ਼ਿਟਿਵ, ਓਪੀਆਈਡ ਪੋਜ਼ਿਟਿਵ, ਕਈ ਚੀਜ਼ਾਂ ਆ ਰਹੀਆਂ ਹੈਗੀਆਂ। ਭਸਮਾਂ ਦੇ ਨਾਂ ਤੇ ਤੁਹਾਨੂੰ ਡਰੱਗ ਵੇਚੀ ਜਾਂਦੇ ਉੱਥੇ, ਜਦੋਂ ਬਚ ਕੇ ਜਿਹੜਾ ਪਹਿਲਾ ਅਲਰਟ ਹੈਗਾ ਕਿ ਤੁਸੀਂ ਇੰਡੀਆ ਦੀ ਮੈਡੀਕੇਸ਼ਨ ਜੇ ਖਾਣੇ ਹੈਗੇ ਆ, ਪੇਨ ਕਿਲਰ ਖਾਣੇ ਹੈਗੇ ਆ, ਕੋਈ ਆਯੁਰਵੈਦਿਕ ਦਵਾਈ ਖਾਣੇ ਹੈਗੇ ਆ, ਸੋ ਉਹਦੇ ਵਿੱਚ ਇਹ ਚੀਜ਼ਾਂ ਮੌਜੂਦ ਨੇ ਔਰ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਸਕਦਾ। ਜਦੋਂ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਜਾਂਦਾ ਆ, ਤੁਸੀਂ ਸੈਪ ਦੇ ਕੋਲ ਜਾਂਦੇ ਆ, ਉਹਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ। ਸੈਪ ਦੇ ਕੋਲ ਜਾਣ ਤੋਂ ਬਾਅਦ ਤੁਹਾਨੂੰ ਜਿਹੜਾ ਆ ਸੈਪ ਇੱਕ ਸਰਟੀਫਿਕੇਟ ਦਿੰਦਾ ਕਿ ਤੁਸੀਂ ਰਿਟਰਨ ਟੂ ਡਿਊਟੀ ਰੈਡੀ ਹੈਗੇ ਆ, ਤੁਸੀਂ ਵਾਪਸ ਕੰਮ ਤੇ ਜਾ ਸਕਦੇ ਆ। ਤੁਸੀਂ ਜੇ ਪੋਜ਼ਿਟਿਵ ਆ ਗਿਆ ਤਾਂ ਮਤਲਬ ਇਹ ਨਹੀਂ ਵੀ ਜਿੰਨਾ ਚਿਰ ਤੁਹਾਡਾ ਨਿਕਲ ਕਲੀਅਰ ਨਹੀਂ ਹੁੰਦਾ ਤੁਸੀਂ ਕੰਮ ਨਹੀਂ ਕਰ ਸਕਦੇ। ਜਿਹੜਾ ਸੈਪ ਹੈਗਾ ਉਹ ਤੁਹਾਨੂੰ ਵਿਦਨ 1 ਡੇ, ਤੁਸੀਂ ਸਟੱਡੀ ਪੂਰੀ ਕਰ ਲਓ 4 ਘੰਟੇ ਦੀ ਆਨਲਾਈਨ, ਉਹ ਤੁਹਾਨੂੰ ਵਿਦਨ 1 ਡੇ ਰਿਲੀਜ਼ ਕਰ ਦਿੰਦਾ ਰਿਟਰਨ ਟੂ ਡਿਊਟੀ। ਜਿੱਦਾਂ ਹੀ ਤੁਸੀਂ ਰਿਟਰਨ ਟੂ ਡਿਊਟੀ ਰਿਲੀਜ਼ ਹੋ ਜਾਂਦੇ ਆ, ਤੁਸੀਂ ਉਸ ਵੇਲੇ ਜਿਹੜੀ ਟਰੱਕਿੰਗ ਕੰਪਨੀ ਤੁਹਾਨੂੰ ਹਾਇਰ ਕਰਨਾ ਚਾਹੁੰਦੀ ਆ ਉਹ ਤੁਹਾਡਾ ਰਿਟਰਨ ਟੂ ਡਿਊਟੀ ਟੈਸਟ ਕਰਾਉਂਦੀ ਆ /ਪ੍ਰੀ ਇੰਪਲੋਇਮੈਂਟ। ਉਹ ਰਿਟਰਨ ਟੂ ਡਿਊਟੀ ਮੰਨਿਆ ਜਾਂਦਾ। ਉਹ ਰਿਟਰਨ ਟੂ ਡਿਊਟੀ ਜੇ ਤੁਹਾਡਾ ਨੈਗੇਟਿਵ ਆਉਂਦਾ ਆ ਤੇ ਉਸ ਕੰਪਨੀ ਦਾ ਫਰਜ਼ ਬਣਦਾ ਜਾਂ ਉਸ ਕੰਪਨੀ ਦਾ TPA ਜਿੱਥੋਂ ਉਹ ਕੰਪਨੀ ਆਪਣਾ ਡਰੱਗ ਟੈਸਟ ਪ੍ਰੋਗਰਾਮ ਕਰਵਾਉਂਦੀ ਆ, ਰੈਂਡਮ ਪ੍ਰੋਗਰਾਮ ਕਰਵਾਉਂਦੀ ਆ, ਉਸ ਕੰਪਨੀ ਦਾ ਜਾਂ ਇਸ ਟਰੱਕਿੰਗ ਕੰਪਨੀ ਦਾ ਉਦੋਂ ਰਿਕੁਆਇਰਡ ਹੈਗਾ ਕਿ ਦੇ ਗੋ ਟੂ ਕਲੀਅਰਿੰਗ ਹਾਊਸ ਤੇ ਉਸ ਡਰਾਈਵਰ ਦੇ ਅਕਾਊਂਟ ਦੇ ਵਿੱਚ ਜਾ ਕੇ ਉਹਦਾ ਰਿਟਰਨ ਟੂ ਡਿਊਟੀ ਡਰੱਗ ਟੈਸਟ ਜਿਹੜਾ ਉਹ ਪੋਸਟ ਕਰਨ ਉੱਥੇ। ਉਹਦੇ ਨਾਲ ਡਰਾਈਵਰ ਦਾ ਕਲੀਅਰਿੰਗ ਹਾਊਸ ਦੇ ਵਿੱਚ ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਉਹ ਡਰਾਈਵਰ ਉਸ ਕੰਪਨੀ ਦੇ ਵਿੱਚ ਹਾਇਰ ਹੋ ਜਾਂਦਾ ਔਰ ਹਾਇਰ ਹੋਣ ਤੋਂ ਬਾਅਦ ਉਹ ਜਿੰਨੇ ਵੀ ਉਹਨੂੰ ਸੈਪ ਨੇ ਪ੍ਰਸਕ੍ਰਾਈਬ ਕੀਤੇ ਆ ਫਾਲੋ ਅਪ ਡਰੱਗ ਟੈਸਟ, ਉਹ ਉਹਨੂੰ ਪੂਰੇ ਕਰਨੇ ਪੈਂਦੇ ਆ।
ਉਹ ਸਾਰੇ ਚਾਹੇ ਉਹ 5 ਹੋਣ 10 ਹੋਣ 20 ਹੋਣ 6 ਮਹੀਨਿਆਂ 'ਚ ਹੋਣ ਸਾਲ 'ਚ ਹੋਣ 2 ਸਾਲ 'ਚ ਹੋਣ 3 ਸਾਲ 'ਚ ਹੋਣ 5 ਸਾਲ 'ਚ ਹੋਣ, ਉਹ ਸਾਰੇ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਲਾਸਟ ਫਾਲੋ ਅਪ ਡਰਗ ਟੈਸਟ ਆ, ਇਹ ਸਾਰੇ ਡਰਗ ਟੈਸਟ ਜਿਹੜੇ ਤੁਹਾਡੇ ਨੈਗੇਟਿਵ ਹੋਣੇ ਚਾਹੀਦੇ ਆ। ਸੋ ਜਿਹੜਾ ਲਾਸਟ ਫਾਲੋ ਅਪ ਡਰਗ ਟੈਸਟ ਆ, ਉਹ ਜਿਹੜੀ ਕੰਪਨੀ 'ਚ ਤੁਸੀਂ ਉਸ ਵੇਲੇ ਕੰਮ ਕਰਦੇ ਆ ਫਾਲੋ ਅਪ ਲਾਸਟ ਦੇ ਵੇਲੇ, ਉਸ ਕੰਪਨੀ ਦਾ ਜਾਂ ਉਸ ਕੰਪਨੀ ਦੇ TPA ਦਾ ਫਰਜ਼ ਬਣਦਾ ਉਹ ਕਲੀਅਰਿੰਗ ਹਾਊਸ 'ਚ ਜਾ ਕੇ ਤੁਹਾਡਾ ਲਾਸਟ ਫਾਲੋ ਅਪ ਰਜਿਸਟਰ ਕਰਨ ਦਾ। ਜਦੋਂ ਲਾਸਟ ਫਾਲੋ ਅਪ ਰਜਿਸਟਰ ਕਰਨਗੇ ਉਦੋਂ ਹੀ ਤੁਹਾਡੀ ਜਿਹੜੀ ਆ ਵਾਇਲੇਸ਼ਨ ਜਿਹੜੀ ਆ ਉਹ ਕਲੀਅਰ ਹੋਊਗੀ। ਤੁਸੀਂ ਜਦੋਂ ਮੰਨ ਲਓ ਕਿ ਰਿਟਰਨ ਦੀ ਡਿਊਟੀ ਕਰਕੇ ਕੰਪਨੀ A ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰ ਲਿਆ, ਕੰਪਨੀ A ਦੇ ਵਿੱਚ ਤੁਹਾਡੇ 2 ਫਾਲੋ ਅਪ ਟੈਸਟ ਹੋ ਗਏ ਮੰਨ ਲਓ 4 ਮਹੀਨਿਆਂ ਦੇ ਵਿੱਚ, ਤੁਸੀਂ ਉਹ ਕੰਪਨੀ ਛੱਡਤੀ, ਠੀਕ ਆ। ਤੁਸੀਂ ਜਦੋਂ ਉਹ ਕੰਪਨੀ ਛੱਡਤੀ, ਉਦੋਂ ਉਹ ਕੰਪਨੀ ਛੱਡਣ ਤੋਂ ਬਾਅਦ ਜੇ ਤੁਹਾਨੂੰ ਮਹੀਨਾ 2 ਮਹੀਨੇ ਕੰਮ ਨਹੀਂ ਕਰਦੇ ਤੁਸੀਂ, ਤੁਹਾਡੇ ਫਾਲੋ ਅਪ ਡਰਗ ਟੈਸਟ ਜਿਹੜੇ ਆ ਉਹ ਪੌਜ਼ ਹੋ ਜਾਣਗੇ। ਉਹ ਤੁਸੀਂ ਆਪਦੇ ਆਪ ਦੁਬਾਰਾ ਜਾ ਕੇ ਨਹੀਂ ਕਰਾ ਸਕਦੇ, ਉਹ ਪੌਜ਼ ਹੋ ਜਾਣਗੇ। ਪੌਜ਼ ਹੋਣ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਕਿਸੇ ਟਰੱਕਿੰਗ ਕੰਪਨੀ 'ਚ ਕੰਮ ਸ਼ੁਰੂ ਕਰੋਗੇ, ਉੱਥੋਂ ਫਿਰ ਤੁਹਾਡੇ ਫਾਲੋ ਅਪ ਦੁਬਾਰਾ ਸ਼ੁਰੂ ਹੋਣਗੇ। ਸੋ ਇਹ ਜਿਹੜਾ ਪ੍ਰੋਸੈਸ ਹੈਗਾ, ਇਸ ਪ੍ਰੋਸੈਸ ਦੇ ਵਿੱਚ ਸਾਰਿਆਂ ਨੂੰ ਜਾਣੀ ਹੁਣ ਪ੍ਰੋਬਲਮ ਕੀ ਆ ਰਹੀ ਆ ਕਿ ਜਿਨ੍ਹਾਂ ਲੋਕਾਂ ਦੇ ਸੈਪ ਦੇ ਥਰੂ ਜਿਨ੍ਹਾਂ ਦੇ ਗਏ ਆ, ਜਿਨ੍ਹਾਂ ਦੇ ਪੋਜ਼ਿਟਿਵ ਆਏ ਆ, ਉਹਨਾਂ ਨੇ ਆਪਣਾ ਸੈਪ ਦੇ ਥਰੂ ਪ੍ਰੋਗਰਾਮ ਵੀ ਕਰ ਲਿਆ, RTD ਕਰ ਲਿਆ, ਰਿਟਰਨ ਦੀ ਡਿਊਟੀ ਕਰ ਲਿਆ, ਲੇਕਿਨ ਉਸ ਕੰਪਨੀ ਨੇ ਜਾ ਕੇ ਕਦੀ ਵੀ ਉਹਦੇ ਵਿੱਚ ਅਪਡੇਟ ਨਹੀਂ ਕੀਤਾ ਉਹਨਾਂ ਨੇ ਪ੍ਰੋਫਾਈਲ ਦੇ ਵਿੱਚ ਕਲੀਅਰਿੰਗ ਹਾਊਸ ਦੇ ਵਿੱਚ ਕਿ ਇਹਨਾਂ ਨੇ RTD ਪੂਰਾ ਕੀਤਾ ਜਾਂ ਇਹਨਾਂ ਨੇ ਫਾਲੋ ਅਪ ਪੂਰੇ ਕੀਤੇ ਆ। ਉਹਨਾਂ ਲੋਕਾਂ ਦੇ ਵੀ ਲਾਇਸੈਂਸ ਜਿਹੜੇ ਆ ਉਹ ਇਸ ਵੇਲੇ ਸਸਪੈਂਡ ਹੋ ਰਹੇ ਆ। ਸੋ ਇਹ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਸੈਪ ਦੇ ਅੰਡਰ ਹੈਗੇ ਆ, ਜੇ ਤੁਸੀਂ ਸੈਪ ਡਰਾਈਵਰ ਹੈਗੇ ਆ, ਤੁਹਾਡੇ ਫਾਲੋ ਅਪ ਚੱਲ ਰਹੇ ਆ, ਤੁਹਾਡੀ ਕੰਪਨੀ ਜਿਹੜੀ ਆ ਉਹ ਤੁਹਾਡੇ ਕਲੀਅਰਿੰਗ ਹਾਊਸ ਦੇ ਵਿੱਚ ਜਾ ਕੇ ਉਹ ਜਿਹੜੀ ਆ ਰਿਪੋਰਟ ਸਬਮਿਟ ਕਰ ਰਹੀ ਆ। ਫਸਟ RTD ਸਬਮਿਟ ਕਰਨਾ ਪੈਂਦਾ, ਫਿਰ ਲਾਸਟ ਫਾਲੋ ਅਪ ਸਬਮਿਟ ਕਰਨਾ ਪੈਂਦਾ, ਉਸ ਤੋਂ ਬਾਅਦ ਜਾ ਕੇ ਤੁਹਾਡੀ ਵਾਇਲੇਸ਼ਨ ਕਲੀਅਰ ਹੁੰਦੀ ਆ। ਅਦਰਵਾਈਜ਼ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ। ਔਰ ਕਈ ਜਣਿਆਂ ਦੇ ਪਿਛਲੇ ਵੀਕ ਦੇ ਵਿੱਚ ਲਾਇਸੈਂਸ ਸਸਪੈਂਡ ਹੋਏ, ਜਿਨ੍ਹਾਂ ਦੀ ਮੈਨੂੰ ਕਾਲ ਆਈ ਆ ਕਿ ਅਸੀਂ DME 'ਚ ਲਾਇਸੈਂਸ ਕਲੀਅਰ ਆਪਣਾ ਰਿਨਿਊ ਕਰਾਉਣ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਉਂ ਕਹਿਤਾ ਵੀ ਜਾ ਕੇ ਡਰਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਪਹਿਲਾਂ ਦੇਖੋ ਜਾ ਕੇ। ਜੀ ਜੀ ਜੀ